ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਵਿੱਚ ਬੈਠੇ ਸਾਡੇ ਬਹੁਤ ਹੀ ਪਿਆਰੇ ਸਿਆਣੇ ਸੋਹਣੇ ਅਕਲਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 28 ਸਤੰਬਰ 2020 14 ਅਸੂ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਆਪਾਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਮੰਡੇ ਵਾਲਾ ਦਿਨ ਹੈਗਾ ਤੇ ਅਸੀਂ ਆਸ ਕਰਦੇ ਹਾਂ ਕਿ ਜੋ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਆਪਾਂ ਗੱਲ ਕਰੀਏ ਵੀਕਐਂਡ ਦੀ ਕਿ ਕਿਸ ਤਰ੍ਹਾਂ ਜੋ UN ਪ੍ਰੋਟੈਸਟ ਜਿਹੜੇ ਹੋਏ ਨੇ ਜਿਹੜੇ ਚੱਲ ਰਹੇ ਨੇ ਜਿਸ ਤਰ੍ਹਾਂ ਕਿ ਸਿੱਖਾਂ ਵੱਲੋਂ ਕਸ਼ਮੀਰੀਆਂ ਵੱਲੋਂ ਸੋ ਉਸ ਦੇ ਵਿੱਚ ਡਾਕਟਰ ਸਾਹਿਬ ਹੋਰਾਂ ਨੇ ਵੀ ਸ਼ਮੂਲੀਅਤ ਕੀਤੀ ਹੈ ਔਰ ਟੀਵੀ 84 ਨੇ ਇਸ ਨੂੰ ਫੁੱਲੀ ਕਵਰ ਕੀਤਾ ਹੈ। ਇਸ ਬਾਰੇ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਐਂਡ ਦੂਸਰਾ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰਾਂਗੇ ਆਪਾਂ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੇ ਜਿਹੜਾ ਆਪਣਾ ਵੀਡੀਓ ਕਾਨਫਰੰਸ ਰਾਹੀਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੂੰ ਜਿਹੜਾ ਸੰਬੋਧਨ ਕੀਤਾ ਉਸ ਦੀ ਚੀਰਫਾੜ ਹੋਏਗੀ ਕਿ ਕਿਸ ਤਰ੍ਹਾਂ ਉਹਨਾਂ ਨੇ 22 ਮਿੰਟ ਦੇ ਜਿਹੜੇ ਭਾਸ਼ਣ ਦੇ ਵਿੱਚ ਬੁਰੀ ਤਰ੍ਹਾਂ ਉਹ ਘਬਰਾਏ ਹੋਏ ਸਨ ਔਰ ਨਾ ਹੀ ਉਹਨਾਂ ਨੇ ਚੀਨ ਦਾ ਜ਼ਿਕਰ ਕੀਤਾ ਔਰ ਨਾ ਹੀ ਉਹਨਾਂ ਨੇ ਪਾਕਿਸਤਾਨ ਦਾ ਜ਼ਿਕਰ ਕੀਤਾ। ਸੋ ਇੱਧਰ ਉੱਧਰ ਦੀਆਂ ਜਬਲੀਆਂ ਮਾਰ ਕੇ ਉਹਨਾਂ ਨੇ ਆਪਣਾ ਜਿਹੜਾ ਟਾਈਮ ਹੈ ਉਹ ਪਾਸ ਕੀਤਾ। ਐਂਡ ਵਿਊਅਰਸ ਐਸਾ ਕੀ ਹੋਇਆ ਕਿ ਉਹਨਾਂ ਨੂੰ ਐਸਾ ਕੀ ਸੱਪ ਸੁੰਘਿਆ ਕਿ ਉਹਨਾਂ ਨੇ ਇੱਧਰ ਉੱਧਰ ਜੋ ਸੱਜੇ ਖੱਬੇ ਜਿਹੜਾ ਝਾਕਣਾ ਸ਼ੁਰੂ ਕਰ ਦਿੱਤਾ ਔਰ ਚੱਜ ਦੀ ਕੋਈ ਵੀ ਗੱਲ ਨਹੀਂ ਕੀਤੀ, ਇੱਕ ਵੀ ਗੱਲ ਨਹੀਂ ਕੀਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਪਹਿਲਾਂ ਤੇ ਆਪਾਂ ਤੁਹਾਡੇ ਤੋਂ ਪੁੱਛਾਂਗੇ ਕਿ ਕਿਸ ਤਰ੍ਹਾਂ ਜਿਹੜਾ UN ਦੇ ਸਾਹਮਣੇ ਜਿਹੜਾ ਪ੍ਰੋਟੈਸਟ ਸੀ ਕਸ਼ਮੀਰੀਆਂ ਵੱਲੋਂ ਸਿੱਖਾਂ ਵੱਲੋਂ ਸੋ ਉਹ ਕਿਸ ਤਰ੍ਹਾਂ ਰਿਹਾ ਉਸ ਬਾਰੇ ਆਪਾਂ ਪਹਿਲਾਂ ਗੱਲਬਾਤ ਕਰਾਂਗੇ। ਦੇਖੋ ਤੁਸੀਂ ਪੰਜਾਬੀ ਦੇ ਇੰਨੇ ਜ਼ਬਰਦਸਤ ਅਖਾਣ ਔਰ ਜਿਹੜੀ ਹੈ ਉਹ ਐਨ ਟਿਕਾਣੇ ਤੇ ਵੱਜਣ ਵਾਲੇ ਜਿਹੜੀ ਹੈ ਲਫ਼ਜ਼ ਅਲਫਾਜ਼ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਕਿ ਮੈਂ ਦੇਖ ਰਿਹਾ ਵੀ ਮੈਂ ਜੇ ਅਪ 1 ਪੁਆਇੰਟ ਜਾਣਾ ਹੋਏ ਤਾਂ ਮੈਂ ਕੀ ਕਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ UN ਦੇ ਸਾਹਮਣੇ ਜਿਸ ਦਿਨ ਮੋਦੀ ਨੇ ਸੈਚਰਡੇ 10 ਤੋਂ 2 ਦੇ ਟਾਈਮ ਸਲੋਟ ਦੇ ਵਿੱਚ ਐਡਰੈਸ ਕੀਤਾ ਉਦੋਂ ਹੀ ਸਿੱਖਾਂ ਔਰ ਕਸ਼ਮੀਰੀਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਬੜਾ ਜ਼ੋਰਦਾਰ ਜਿਹੜਾ ਉਹ ਮੁਜ਼ਾਹਰਾ ਰੋਸ ਵਿਖਾਵਾ ਜਿਹਨੂੰ ਅਸੀਂ ਕਵਾਂਗੇ ਕੀਤਾ ਗਿਆ ਉਹਦੀ ਵੀ ਅਸੀਂ ਗੱਲ ਕਰਾਂਗੇ। ਪਰ ਇਸ ਤੋਂ ਪਹਿਲਾਂ ਅੱਜ ਜਦੋਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਸ਼ਹੀਦ ਭਗਤ ਸਿੰਘ ਹੋਰਾਂ ਦਾ 113ਵਾਂ ਜਨਮ ਦਿਨ ਹੈ ਔਰ ਉਹਨਾਂ ਦਾ ਜਨਮ ਠੀਕ 113 ਸਾਲ ਪਹਿਲਾਂ 28 ਸਤੰਬਰ 1907 ਨੂੰ ਮੌਜੂਦਾ ਫੈਸਲਾਬਾਦ ਜ਼ਿਲ੍ਹੇ ਦੇ ਵਿੱਚ ਜਿਹਦਾ ਨਾਂ ਪਹਿਲਾਂ ਲਾਇਲਪੁਰ ਸੀ ਉਸ ਦੇ ਵਿੱਚ ਹੋਇਆ। ਔਰ ਜਿਵੇਂ ਉਹਨਾਂ ਨੇ ਆਪਣੀ 23 ਸਾਲ ਦੀ ਉਮਰ ਦੇ ਵਿੱਚ ਫਾਂਸੀ ਦੇ ਰੱਸੇ ਨੂੰ ਹੱਸਦਿਆਂ ਗਲ ਦੇ ਵਿੱਚ ਪਾਇਆ ਔਰ ਕਿਵੇਂ ਬ੍ਰਿਟਿਸ਼ ਸਾਮਰਾਜ ਨੂੰ ਚੈਲੰਜ ਕੀਤਾ ਉਹਨਾਂ ਦੇ ਕੋਰਟ ਦੇ ਵਿੱਚ ਜਿਹੜੇ ਦਿੱਤੇ ਗਏ ਬਿਆਨ ਨੇ ਜਦੋਂ ਫਾਈਨਲ ਟ੍ਰਾਇਲ ਚੱਲਦਾ ਉਹ ਅੱਜ ਵੀ ਇੱਕ ਸਦੀ ਬਾਅਦ ਵੀ ਜਿਹੜਾ ਹੈ ਉਹ ਨੌਜਵਾਨਾਂ ਨੂੰ ਟੁੰਬਦੇ ਨੇ। ਬੇਸ਼ੱਕ ਬਹੁਤ ਵਾਰ ਜਿਹੜੀ ਵਿਚਾਰਧਾਰਾ ਹੈ ਜਾਂ ਆਈਡੀਓਲੋਜੀ ਹੈ ਉਹਨੂੰ ਹਰ ਕੋਈ ਆਪੋ ਆਪਣੇ ਢੰਗ ਦੇ ਨਾਲ ਹਾਈਜੈਕ ਵੀ ਕਰਦਾ ਹੈ ਔਰ ਖਾਸ ਤੌਰ ਤੇ ਕਮਿਊਨਿਸਟਾਂ ਨੇ ਤਾਂ ਬਿਲਕੁਲ ਹੀ ਕੁਛ ਦਾ ਕੁਛ ਬਣਾ ਦਿੱਤਾ ਹੈ ਭਗਤ ਸਿੰਘ ਦੀ ਸ਼ਖਸੀਅਤ ਨੂੰ। ਪਰ ਭਗਤ ਸਿੰਘ ਪੰਜਾਬ ਦੀ ਉਸ ਧਰਤੀ ਤੇ ਜਿੱਥੇ ਹਮੇਸ਼ਾ
ਜ਼ਾਲਮਾਂ ਨੂੰ ਵੰਗਾਰਿਆ ਗਿਆ ਹੈ, ਜ਼ੁਲਮ ਨੂੰ ਚੈਲੰਜ ਕੀਤਾ ਗਿਆ ਹੈ ਬਿਲਕੁਲ ਔਰ ਮਜ਼ਹਬ ਦੀ ਈਵਨ ਉਸ ਵਲਗਣ ਚੋਂ ਵੀ ਉੱਪਰ ਉੱਠ ਕੇ ਉਹਨਾਂ ਦੇ ਸਾਹਮਣੇ ਨਿਸ਼ਾਨਾ ਜਿਹੜਾ ਹੈ ਉਹ ਅੰਗਰੇਜ਼ਾਂ ਨੂੰ ਕੱਢਣਾ ਸੀ। ਬ੍ਰਿਟਿਸ਼ ਕਲੋਨੀਅਲ ਸਿਸਟਮ ਜਿਹਨੇ ਲੋਕਾਂ ਦੀ ਜ਼ਿੰਦਗੀ ਨੂੰ ਅਜ਼ਾਬ ਬਣਾਇਆ ਹੋਇਆ ਸੀ। ਔਰ ਅੱਜ ਦੇ ਕੰਟੈਕਸਟ 'ਚ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਭਗਤ ਸਿੰਘ ਨੂੰ ਬੇਸ਼ੱਕ ਖਟਕਲ ਕਲਾਂ ਜਿਹਦੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ, ਉਹਨਾਂ ਦਾ ਪਰਿਵਾਰ ਉੱਥੋਂ ਜ਼ਰੂਰ ਉੱਠ ਕੇ ਗਿਆ ਜਦੋਂ ਪਲੇਗ ਪਈ ਹੈ ਪੰਜਾਬ ਦੇ ਵਿੱਚ 20th ਸੈਂਚੁਰੀ ਬਿਗਨਿੰਗ 'ਚ, ਜੀ ਉਹ ਆਪ ਕਦੇ ਉੱਥੇ ਆਏ ਵੀ ਨਹੀਂ। ਲੇਕਿਨ ਇਧਰਲੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਉੱਥੇ ਅੱਜ ਕਾਮਰੇਡਾਂ ਦੀ ਵੀ ਦੌੜ ਲੱਗੀ ਹੋਈ ਸੀ, ਆਮ ਆਦਮੀ ਪਾਰਟੀ ਵਾਲਿਆਂ ਦੇ ਵੀ, ਅਮਰਿੰਦਰ ਸਿੰਘ ਵੀ ਜਿਹਦੇ ਵੱਡੇ ਰਜਵਾੜੇ ਅੰਗਰੇਜ਼ਾਂ ਦੇ ਕੁੱਤੇ ਸੀ ਜਿਨ੍ਹਾਂ ਨੇ ਉਸ ਸਿਸਟਮ ਨੂੰ ਸਪੋਰਟ ਕੀਤਾ। ਸੋ ਹਰ ਕੋਈ ਜਦੋਂ ਜਿਵੇਂ ਉਹ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵਿਕਟਰੀ ਹੈਜ਼ ਮੈਨੀ ਫਾਦਰਸ, ਬਿਲਕੁਲ ਡਿਫੀਟ ਇਜ਼ ਐਨ ਆਰਫਨ, ਬਿਲਕੁਲ ਕਿ ਜਿੱਤ ਦੇ ਕਈ ਬਾਪੂ ਹੁੰਦੇ ਨੇ, ਯਤੀਮ ਤਾਂ ਹਾਰ ਹੀ ਹੁੰਦੀ। ਕਿਉਂਕਿ ਭਗਤ ਸਿੰਘ ਲੋਕਾਂ ਦੀ ਉਸ ਜਾਂ ਪੰਜਾਬ ਦੀ ਨੌਜਵਾਨੀ ਦੋਵੇਂ ਪਾਸੇ ਔਰ ਇਸ ਦਿਨ ਹੀ ਜਦੋਂ ਅਸੀਂ ਦੇਖਦੇ ਹਾਂ ਭਗਤ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ। ਔਰ ਜਿੱਥੇ ਲਾਇਲਪੁਰ ਦੇ ਜਿੱਥੇ ਜਿਸ ਚੱਕ 'ਚ ਉਹਨਾਂ ਦਾ ਜਨਮ ਹੋਇਆ ਉਹਨਾਂ ਦਾ ਘਰ ਅੱਜ ਇੱਕ ਮਿਊਜ਼ੀਅਮ ਵਾਂਗ ਹੈ ਔਰ ਉਹ ਫਖਰ ਮਹਿਸੂਸ ਕਰਦੇ ਨੇ ਪਾਕਿਸਤਾਨ ਦੇ ਲਾਇਲਪੁਰ ਦੇ ਲੋਕ ਵੀ। ਔਰ ਲਾਹੌਰ ਦੇ ਵਿੱਚ ਜਿੱਥੇ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਉਸ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਣ ਦਾ ਕੰਟਰੋਵਰਸੀ ਥੋੜੀ ਬਹੁਤ ਹੈ, ਲੇਕਿਨ ਉਹਨਾਂ ਦੇ ਸ਼ਹੀਦੀ ਦਿਨ ਨੂੰ ਜਿਹੜਾ ਕਿ 23 ਮਾਰਚ 1931 ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉੱਥੇ ਸੈਲੀਬ੍ਰੇਟ ਕੀਤਾ ਜਾਂਦਾ ਉਸ ਚੌਂਕ 'ਚ ਖੜੇ ਹੋ ਕੇ। ਸੋ ਔਰ ਇਸ ਗੱਲ ਦਾ ਧਿਆਨ ਰਿਹਾ ਕਿ ਭਗਤ ਸਿੰਘ ਉਸ ਮਾਹੌਲ ਦੀ ਉਪਜ ਹੈ, ਉਸ ਮਾਹੌਲ 'ਚੋਂ ਪੈਦਾ ਹੁੰਦਾ ਹੈ, ਕਿਉਂਕਿ ਬਹੁਤ ਘੱਟ ਅੱਜ ਦੇ ਭਾਰਤੀ ਇਤਿਹਾਸ 'ਚੋਂ ਤਾਂ ਗਾਇਬ ਕਰ ਦਿੱਤਾ ਗਿਆ ਬਿਲਕੁਲ ਹੀ, ਪਾਕਿਸਤਾਨੀ ਇਤਿਹਾਸ ਤਾਂ ਮੈਨੂੰ ਪਤਾ ਨਹੀਂ ਹੈ। ਲੇਕਿਨ ਜਿੱਥੇ ਅਸੀਂ ਅੱਜ ਕਿਸਾਨ ਲਹਿਰ ਦੀ ਗੱਲ ਕਰਦੇ ਹਾਂ, ਜਿਵੇਂ ਪੰਜਾਬ ਦਾ ਸਿੱਖ ਫਾਰਮਰ ਖਲੋਤਾ ਹੈ ਔਰ ਬਾਕੀ ਭਾਰਤ ਦੇ ਵਿੱਚ ਵੀ ਪੂਰਾ ਪ੍ਰੋਟੈਸਟ ਲਾਈਨ ਹੈ, ਲੇਕਿਨ ਅੰਗਰੇਜ਼ਾਂ ਨੂੰ ਇੱਕ ਵੰਗਾਰ 1849 'ਚ ਪੰਜਾਬ ਉਹਨਾਂ ਨੇ ਆਪਣੇ ਸਾਜ਼ਿਸ਼ੀ ਢੰਗ ਦੇ ਨਾਲ ਹੜੱਪਿਆ। ਚੈਲੰਜ ਭਾਈ ਮਹਾਰਾਜ ਸਿੰਘ ਵੱਲੋਂ ਆਇਆ ਪਹਿਲਾਂ, ਫਿਰ ਅਸੀਂ ਜਿਹੜਾ ਉਹ ਗਦਰ ਲਹਿਰ ਦੇਖਦੇ ਹਾਂ ਜਿਹੜੀ ਬੇਸ਼ੱਕ ਪੈਨ ਇੰਡੀਆ ਸੀ, ਪੰਜਾਬ 'ਚ ਤਾਂ ਬਹੁਤ ਜ਼ਿਆਦਾ ਇੰਪੈਕਟ ਤਾਂ ਨਹੀਂ ਹੋਇਆ, ਪਰ ਉਹ ਜਿਹਨੂੰ ਮਿਊਟਨੀ ਬਾਈ ਦਾ ਸਪਾਇਜ਼ ਜਾਂ ਸਪਾਏ ਮਿਊਟਨੀ ਕਹਿੰਦੇ ਸੀ, ਉਹਨੇ ਵੀ ਉਹਨਾਂ ਦੀਆਂ ਜੜ੍ਹਾਂ ਹਿਲਾਈਆਂ। ਫਿਰ ਕੂਕਾ ਲਹਿਰ, ਕੂਕਾ ਮੂਵਮੈਂਟ ਜਿਹੜੇ ਤੋਪਾਂ ਸਾਹਮਣੇ ਉਡਾਏ ਗਏ, ਪਰ ਕੂਕਿਆਂ ਨੇ ਵੀ ਇਹ ਨਾਰਾ ਦਿੱਤਾ ਕਿ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ। ਤੇ ਫਿਰ ਅਸੀਂ ਦੇਖਦੇ ਹਾਂ ਕਿ ਵੀ ਕੂਕਾ ਲਹਿਰ ਔਰ ਉਸ ਸਾਰੇ ਤੋਂ ਬਾਅਦ ਕੁਛ ਦਹਾਕੇ ਇੱਕ ਕੁਆਇਟਨੈਸ ਦੇ ਹੁੰਦੇ ਨੇ, 2-3 ਦਹਾਕੇ 20ਵੀਂ ਸਦੀ ਦੀ ਬਿਗਨਿੰਗ 'ਚ ਜਿਹੜੀ ਇੱਕ ਲਹਿਰ, ਔਰ ਜਿਸ ਦਾ ਮੈਂ ਹੁਣ ਜ਼ਿਕਰ ਕਰ ਰਿਹਾ ਇਹ ਅਕਾਲੀ ਲਹਿਰ ਤੋਂ ਵੀ ਪਹਿਲਾਂ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1920 'ਚ ਗੁਰਦੁਆਰਾ ਰਿਫਾਰਮ ਲਹਿਰ ਦੇ ਥੱਲੇ ਹਿੰਦੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਦੇ ਲਈ, ਹਾਲਾਂ ਮੈਂ ਜਦੋਂ ਹਿੰਦੂ ਮਹੰਤ ਕਿਹਾ ਇੱਕ ਵੀਰ ਨੇ ਸਾਨੂੰ ਕਰੈਕਟ ਕੀਤਾ ਜੀ, ਨਹੀਂ ਉਹ ਉਦਾਸੀ ਮਹੰਤ ਸੀ। ਪਰ ਜੇ ਤੁਸੀਂ ਇਤਿਹਾਸ ਦੇਖੋਗੇ ਕਿ ਜਦੋਂ ਗੁਰਦੁਆਰਾ ਐਕਟ ਬਣ ਗਿਆ ਔਰ ਇਹ ਆਇਆ ਕਿ ਭਾਈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਉਹਨੂੰ ਗੁਰਦੁਆਰਾ ਤਸੱਵਰ ਕੀਤਾ ਜਾਂਦਾ, ਸੋ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਸੀ ਵੀ ਅਸੀਂ ਸਿੱਖ ਨਹੀਂ ਹਾਂ, ਅਸੀਂ ਹਿੰਦੂ ਹਾਂ। ਔਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁਕਾ ਕੇ ਉੱਥੋਂ ਆਪਣੇ ਉਹਨੂੰ ਡੇਰੇ ਬਣਾ ਲਿਆ ਸੀ। ਇਸ ਲਈ ਇਹ ਕੋਈ ਗਲਤ ਨਹੀਂ ਹੈ ਕਿ ਉਹਨਾਂ ਨੂੰ ਹਿੰਦੂ ਮਹੰਤ ਕਹਿਣਾ। ਲੇਕਿਨ ਇਸ ਤੋਂ ਵੀ ਪਹਿਲਾਂ 1905-6 ਦੇ ਵਿੱਚ, ਕਿਉਂਕਿ ਜਿਨ੍ਹਾਂ ਨੂੰ ਅਸੀਂ ਕੈਨਾਲ ਕਾਲੋਨੀਜ਼ ਕਹਿੰਦੇ ਆ, ਨਹਿਰਾਂ ਜਿਹੜੀਆਂ ਨਿਕਲੀਆਂ ਜਿਹਨੇ ਫਿਰ ਉਹ ਲਾਇਲਪੁਰ ਔਰ ਜਿਹੜਾ ਉਹ ਸਾਰਾ ਜਿਨ੍ਹਾਂ ਨੂੰ ਬਿਲਕੁਲ ਬਾਹਰ ਕਿਹਾ ਜਾਂਦਾ ਸੀ, ਬਾਹਰ ਜੰਗਲ ਨੂੰ ਕਹਿੰਦੇ ਨੇ, ਔਰ ਉਹ ਬਿਲਕੁਲ ਵਰਜਨ ਲੈਂਡ ਸੀਗੀਆਂ, ਉਹਦੇ ਜੰਗਲੀ ਲੋਕ ਰਹਿੰਦੇ ਸੀ, ਥੋੜਾ ਬਹੁਤ ਆਪਣਾ ਕਰਦੇ ਸੀ ਖੇਤੀ, ਪਰ ਉਹਨਾਂ ਜੰਗਲਾਂ ਨੂੰ ਸਾਫ਼ ਕਰਕੇ ਕਿੰਨੇ ਚੈਲੰਜਸ ਫੇਸ ਕਰਕੇ ਜਦੋਂ ਕਿਰਸਾਣੀ ਨੇ, ਪੰਜਾਬ ਦੀ ਕਿਰਸਾਣੀ ਨੇ, ਸਿੱਖ ਕਿਸਾਨ ਔਰ ਮੁਸਲਮਾਨ ਵੱਡੀ ਗਿਣਤੀ 'ਚ ਸਨ, ਬਾਕੀ ਥੋੜੇ ਬਹੁਤ ਦੂਸਰੇ ਵੀ ਹੋਣਗੇ ਲੇਕਿਨ ਜ਼ਿਆਦਾ ਸਿੱਖ ਔਰ ਮੁਸਲਮਾਨ ਸਨ, ਇਹ ਸਾਰੀਆਂ 12 ਨੂੰ ਆਬਾਦ ਕੀਤਾ ਹੈ। ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਔਰ ਪਹਿਲਾ ਕੈਨਾਲ ਸਿਸਟਮ, ਨਹਿਰੀ ਸਿਸਟਮ ਅੰਗਰੇਜ਼ਾਂ ਨੇ ਉੱਥੇ ਲਿਆਂਦਾ, ਔਰ ਉਦੋਂ ਤਾਂ ਉਹਨਾਂ ਨੂੰ ਮੁਫਤ ਦੇਣ ਤੱਕ ਵੀ ਗਏ ਜਦੋਂ ਜ਼ਮੀਨਾਂ ਬਿਲਕੁਲ ਆਬਾਦ ਹੋ ਗਈਆਂ, ਮਿਹਨਤ ਦੇ ਨਾਲ ਸੱਪਾਂ ਦੀਆਂ ਸਿਰੀਆਂ ਫੇ ਕੇ ਚੈਲੰਜ ਫੇਸ ਕਰਕੇ ਪੰਜਾਬ ਦੇ ਕਿਸਾਨਾਂ ਨੇ ਉਹਨਾਂ ਨੂੰ ਖੁਸ਼ਹਾਲ ਕਰ ਲਿਆ। ਤੇ ਫਿਰ ਉਹਨਾਂ ਨੇ ਕੈਨਾਲ ਕਾਲੋਨੀਜ਼ ਜਿਨ੍ਹਾਂ ਨੂੰ ਕਹਿੰਦੇ ਆਬਾਦੀਆਂ ਔਰ ਉਹਨਾਂ ਜ਼ਮੀਨਾਂ ਦੇ ਉੱਤੇ ਟੈਕਸ ਲਾ ਦਿੱਤਾ। ਔਰ ਇਹ ਉਹ ਟੈਕਸ ਸੀ ਜਿਵੇਂ ਅੱਜ ਅਸੀਂ ਇਹ 3 ਐਗਰੀਕਲਚਰ ਬਿੱਲਾਂ ਦੀ ਗੱਲ ਕਰਦੇ ਹਾਂ, ਅਸੀਂ ਦੂਸਰੇ ਸੈਗਮੈਂਟ 'ਚ ਵੇਰਵੇ ਦੇ ਨਾਲ ਇਹਦੀ ਗੱਲ ਕਰਾਂਗੇ। ਲੇਕਿਨ ਮੈਂ ਇੱਕ ਪਿਛੋਕੜ ਦੇਣਾ ਚਾਹੁੰਦਾ, ਤੁਸੀਂ ਭਗਤ ਸਿੰਘ ਦੀ ਗੱਲ ਕਰ ਰਹੇ
ਸੋ ਪਹਿਲੀ ਐਜੀਟੇਸ਼ਨ ਜਿਹੜੀ ਪੰਜਾਬ ਬੇਸਡ ਕਿਸਾਨਾਂ ਦੀ ਸੀ, ਉਹਦੇ ਚ ਮਜ਼ਹਬ ਦਾ ਸਵਾਲ ਨਹੀਂ ਸੀ, ਜਿਹਨੂੰ ਲੀਡ ਕਰਨ ਵਾਲਿਆਂ ਚ ਸ਼ਹੀਦ ਭਗਤ ਸਿੰਘ ਦਾ ਚਾਚਾ ਅਜੀਤ ਸਿੰਘ, ਜਿਹੜਾ ਮੁੜ ਕੇ ਅਜੀਤ ਸਿੰਘ ਸਾਰੀ ਉਮਰ ਜਲਾਵਤਨੀ ਚ ਰਿਹਾ ਔਰ ਜਦੋਂ ਤੱਕ ਉਹ ਵਾਪਸ ਗਏ ਔਰ 15 ਅਗਸਤ 1947 ਵਾਲੇ ਦਿਨ ਹੀ ਉਹਨਾਂ ਦੀ ਡਲਹੌਜ਼ੀ ਦੇ ਵਿੱਚ ਮੌਤ ਹੋਈ। ਮੈਂ ਉਹ ਥਾਂ ਵੀ ਦੇਖੀ ਹੋਈ ਹੈ ਜਿੱਥੇ ਉਹਨਾਂ ਦਾ ਨਾਂ ਅਜੀਤ ਸਿੰਘ ਸੀ, ਉਹਨਾਂ ਦੇ ਸਕੇ ਚਾਚਾ ਜੀ, ਉਹਨਾਂ ਦੇ ਪਿਤਾ ਕਿਸ਼ਨ ਸਿੰਘ ਸਨ, ਕਿ ਜਿੱਥੇ ਉਹਨਾਂ ਨੇ ਅਖੀਰਲਾ, ਔਰ ਇਵੇਂ ਹੁੰਦਾ ਜਿਵੇਂ ਕਿਸੇ ਨੇ ਰਿਜ਼ੋਲਵ ਕੀਤਾ ਵੀ ਅੰਗਰੇਜ਼ਾਂ ਨੂੰ ਕੱਢਣਾ ਹੈ, ਉਧਰੋਂ 15 ਅਗਸਤ 1947 ਨੂੰ ਅੰਗਰੇਜ਼ ਛੱਡਦੇ ਨੇ, ਸਬ ਕੰਟੀਨੈਂਟ ਅਜੀਤ ਸਿੰਘ ਚੜਾਈ ਕਰਦੇ। ਲੇਕਿਨ ਜਿਹੜੇ ਜਦੋਂ ਇਹਨਾਂ ਨੇ ਟੈਕਸ ਲਾਇਆ ਔਰ ਜਿਹੜੀ ਇੱਕ ਮੂਵਮੈਂਟ ਪੰਜਾਬ ਦੇ ਵਿੱਚ ਖੜੀ ਹੋਈ, ਔਰ ਇਸ ਗੀਤ ਨੂੰ ਬੇਸ਼ੱਕ ਇਹ ਕੋਈ ਜ਼ਾਤੀ ਸੂਚਕ ਨਹੀਂ ਹੈ ਜਾਂ ਕਬੀਲਾ ਸੂਚਕ ਨਹੀਂ ਹੈ, ਇਹ ਕਿਸਾਨ ਦੇ ਨਾਲ ਜੁੜਿਆ ਹੋਇਆ ਔਰ ਜਿਹੜਾ ਅੱਜ ਤੱਕ ਵੀ ਰਿਪੀਟ ਹੁੰਦਾ ਹੈ, ਪਗੜੀ ਸੰਭਾਲ ਓਏ ਜੱਟਾ। ਹੁਣ ਮਤਲਬ ਇਹ ਸੀ ਕਿ ਵੀ ਖੜੇ ਹੋ ਜਾਓ, ਇਹ ਤਾਂ ਤੁਹਾਡੀ ਕਮਾਈ ਲੁੱਟਣ ਆ ਗਏ ਨੇ ਔਰ ਜੋ ਤੁਸੀਂ ਮਿਹਨਤ ਕਰਕੇ ਖੂਨ ਪਸੀਨੇ ਦੇ ਨਾਲ ਜਿਨ੍ਹਾਂ ਜ਼ਮੀਨਾਂ ਨੂੰ ਬਰਬਾਦ ਕੀਤਾ ਹੈ, ਆਬਾਦ ਕੀਤਾ, ਉਹਨੂੰ ਇਹ ਲੁੱਟਣਾ ਚਾਹੁੰਦੇ ਨੇ। ਔਰ ਉਸ ਸਾਰੇ ਦਾ ਨਤੀਜਾ ਸੀ ਕਿ ਅਲਟੀਮੇਟਲੀ ਉਹ ਇੱਕ ਜ਼ੋਰਦਾਰ ਲਹਿਰ ਚੱਲੀ, ਬੜੇ ਸਾਰਾ ਪੰਜਾਬ ਖੜਾ ਹੋ ਗਿਆ ਇਹਦੇ ਨਾਲ। ਔਰ ਇਹ ਸ਼ਾਇਦ ਪਹਿਲੀ ਵਾਰ ਸੀ ਕਿ ਅੰਗਰੇਜ਼ਾਂ ਨੂੰ, ਹਾਲਾਂ ਕੁਝ ਹੋਰ ਵੀ ਜਦੋਂ ਉਹਨਾਂ ਨੇ ਬੰਗਾਲ ਦੀ ਡਿਵੀਜ਼ਨ ਕੀਤੀ, ਇੱਕ ਮੂਵਮੈਂਟ ਖੜੀ ਹੋਈ, ਉਹਨਾਂ ਨੇ ਵਾਪਸ ਲਈ, ਲੇਕਿਨ ਇਹ ਪੰਜਾਬ ਦੇ ਵਿੱਚ, ਔਰ ਇਹ ਤੁਸੀਂ ਦੇਖੋ ਵੀ ਇਹ ਪ੍ਰੀਸੀਡ ਕਰਦੀ ਹੈ 1908-9 ਤੱਕ ਪਹੁੰਚਦੇ ਹਾਂ, ਫਿਰ ਅਸੀਂ 10 ਸਾਲ ਬਾਅਦ ਜਲਿਆਂਵਾਲਾ ਬਾਗ ਦੇਖਦੇ ਹਾਂ, ਫਿਰ ਅਸੀਂ ਗੁਰਦੁਆਰਾ ਰਿਫਾਰਮ ਦੇਖਦੇ ਹਾਂ। ਸੋ ਫਿਰ ਉਹੀ ਊਧਮ ਸਿੰਘ ਦਾ ਪੀਰੀਅਡ ਵੀ ਉਹਦੇ ਨਾਲ ਆ ਕੇ ਜੁੜਦਾ ਹੈ, ਫਿਰ ਸ਼ਹੀਦ ਭਗਤ ਸਿੰਘ ਦਾ ਦੌਰ ਹੈ, ਫਿਰ ਆਜ਼ਾਦ ਹਿੰਦ ਫੌਜ ਦਾ ਦੌਰ ਹੈ ਔਰ ਚੈਲੰਜ ਹੈ ਸਾਰਾ। ਸੋ ਜਦੋਂ ਅਸੀਂ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਹਾਂ, ਅਲਟੀਮੇਟਲੀ ਇੱਥੇ ਹਮੇਸ਼ਾ ਜਿੰਨਾ ਮਰਜ਼ੀ ਕੋਈ ਜ਼ਾਲਮ ਜ਼ੁਲਮ ਕਰੇ, ਸਿਰਾਂ ਦੀ ਫਸਲ ਉਗਦੀ ਹੈ, ਜਿੱਥੇ ਜਿੱਥੇ ਖੂਨ ਡੁੱਲਦਾ ਹੈ ਉੱਥੇ ਹੀ। ਭਗਤ ਸਿੰਘ 23 ਸਾਲਾਂ ਦਾ ਗੱਭਰੂ ਜਿਹੜਾ ਛਾਲ ਮਾਰ ਕੇ ਫਾਂਸੀ ਦੇ ਤਖਤੇ ਤੇ ਚੜ੍ਹਦਾ ਹੈ, ਇਨਕਲਾਬ ਜ਼ਿੰਦਾਬਾਦ ਕਰਦਿਆਂ ਹੋਇਆ ਔਰ ਤਬਦੀਲੀ ਦਾ ਸੂਚਕ ਹੈ। ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਲਗਭਗ 113 ਸਾਲ ਬਾਅਦ, ਉਹ ਨੌਜਵਾਨੀ ਦੇ ਦਿਲਾਂ 'ਚ ਵਸਦਾ ਹੈ। ਸੋ ਇਹ ਇੱਕ ਯੂਨੀਕ ਗੱਲ ਹੈ। ਔਰ ਇਹ ਵੀ ਇੱਕ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਕਿਵੇਂ ਉਹਨਾਂ ਨੇ ਬੇਸ਼ੱਕ ਜੋ ਉਸ ਪੀਰੀਅਡ ਦੇ ਵਿੱਚ ਨੌਜਵਾਨ ਜਿਹੜੇ ਇਸ ਰਸਤੇ ਤੇ ਤੁਰੇ, ਉਹਨਾਂ ਦਾ ਡ੍ਰੀਮ ਸੀ ਕਿ ਅਸੀਂ ਇਸ ਕਲੋਨੀਅਲ ਸਿਸਟਮ ਨੂੰ ਖਤਮ ਕਰਕੇ ਇੱਥੇ ਲੋਕਾਂ ਦੇ ਭਲੇ ਦਾ ਰਾਜ ਕਾਇਮ ਕਰਾਂਗੇ, ਕਿਸਾਨ ਦੇ ਨਾਲ, ਕਿਰਤੀ ਦੇ ਨਾਲ, ਮਿਹਨਤਕਸ਼ ਦੇ ਨਾਲ ਅਦਲ ਹੋਏਗਾ, ਜਸਟਿਸ ਹੋਏਗਾ, ਨਿਆਂ ਹੋਏਗਾ। ਇਹ ਵੱਖਰੀ ਗੱਲ ਹੈ ਕਿ ਗੋਰਾ ਅੰਗਰੇਜ਼ ਚਲਾ ਗਿਆ ਤੇ ਇਹ ਭੂਰੇ ਜਿਹੜੇ ਨਵੇਂ ਹਾਕਮ ਦੇਸੀ, ਇਹਨਾਂ ਨੇ ਆ ਕੇ ਲੋਕਾਂ ਦਾ ਜੀਣਾ ਜਿਹੜਾ ਉਹ ਉਹਨਾਂ ਨੂੰ ਮੁਹਾਲ ਕੀਤਾ ਹੋਇਆ। ਔਰ ਇਹ ਵੀ ਇੱਕ ਆਇਰਨੀ ਹੈ, ਜਿਵੇਂ ਪਾਕਿਸਤਾਨ ਦੇ ਕੰਟੈਕਸਟ 'ਚ ਹਬੀਬ ਜ਼ਾਲਬ ਬਹੁਤ ਵੱਡੇ ਸ਼ਾਇਰ ਹੋਏ ਨੇ, ਇਨਕਲਾਬੀ ਸ਼ਾਇਰ, ਜਨਤਾ ਦੇ ਸ਼ਾਇਰ, ਪਰ ਜਦੋਂ ਤੁਸੀਂ ਉਹਨਾਂ ਦੇ ਉਸ ਸਿਸਟਮ ਦੇ ਜਿਹੜੇ ਕਰਪਟ ਲੋਕ ਨੇ ਉਹਨਾਂ ਨੂੰ ਕਿਸੇ ਜਲਸੇ ਜਾਂ ਦੂਜੇ 'ਚ ਗਾਉਂਦਾ ਦੇਖੋ, ਜਾਂ ਇਹ ਕਹੋ ਕਿ ਜਿਹਦੇ 'ਚ ਉਹ ਹਬੀਬ ਜ਼ਾਲਬ ਨੂੰ ਕੋਟ ਕਰ ਰਹੇ ਹੋਣ ਕਿ ਭਾਈ ਅਸੀਂ ਮੈਂ ਨਹੀਂ ਜਾਣਤਾ, ਮੈਂ ਨਹੀਂ ਮਾਨਤਾ, ਜਦੋਂ ਉਹਨਾਂ ਨੇ ਚੈਲੰਜ ਕੀਤਾ ਅਯੂਬ ਖਾਨ ਦੇ ਕਨਸਟੀਟਿਊਸ਼ਨ ਨੂੰ, ਤੇ ਫਿਰ ਇਹ ਲੱਗਦਾ ਹੈ ਕਿ ਭਾਈ ਇਹ ਤਾਂ ਅਗਦ ਪੜਿਆ ਸ਼ੈਤਾਨ ਵੇ ਲਾ ਲਓ। ਔਰ ਇਵੇਂ ਹੀ ਜਦੋਂ ਅਸੀਂ ਭਗਤ ਸਿੰਘ ਦੇ ਜਨਮ ਦਿਨ ਦੀ ਗੱਲ ਕਰ ਰਹੇ ਹਾਂ, ਅੱਜ ਦਾ ਮਾਸ ਮਰਡਰਰ ਮੋਦੀ ਨਾਜ਼ੀ ਤਰਜ ਦਾ, ਉਹ ਵੀ ਟਵੀਟ ਕਰ ਰਿਹਾ ਹੈ ਔਰ ਭਗਤ ਸਿੰਘ ਨੂੰ ਟ੍ਰਿਬਿਊਟ ਦੇ ਰਿਹਾ ਹੈ ਕਿ ਬਹੁਤ ਵੱਡਾ ਰੈਵੋਲੂਸ਼ਨਰੀ, ਔਰ ਨਾਲ ਆਪਣੇ ਉਹ ਜਿਹੜਾ ਜਬਲੀਆਂ ਮਾਰਦਾ ਮਨ ਕੀ ਬਾਤ 'ਚ ਉਹਦਾ ਵੀ ਨਾਲ ਲਿੰਕ ਟੈਗ ਕਰ ਰਿਹਾ ਕਿ ਜੀ ਦੇਖੋ ਮੈਂ ਕਿੰਨੀ ਵੱਡੀ ਟ੍ਰਿਬਿਊਟ ਦਿੱਤੀ। ਲੇਕਿਨ ਮੈਂ ਅੱਗੇ ਤੁਰਨ ਤੋਂ ਪਹਿਲਾਂ ਕਿ ਉਸੇ ਹੀ ਮੋਦੀ ਨੂੰ ਜਿਹਨੇ 28 ਜਿਹੜਾ ਅੱਜ ਅਸੀਂ 28 ਤਰੀਕ ਨੂੰ ਇਹ ਗੱਲ ਕਰ ਰਹੇ ਹਾਂ, 2 ਦਿਨ ਪਹਿਲਾਂ ਉਹਨਾਂ ਨੇ 26 ਨੂੰ ਐਡਰੈਸ ਕੀਤਾ UN ਜਨਰਲ ਅਸੈਂਬਲੀ ਨੂੰ ਬਾਈ ਵੀਡੀਓ ਕਾਨਫਰੰਸਿੰਗ। ਔਰ ਅਸੀਂ ਜਿਹੜੇ ਪ੍ਰੋਟੈਸਟ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਸ਼ੇਅਰ ਜਿਹੜਾ ਮੈਂ ਪੜ੍ਹਿਆ ਇਹਨਾਂ ਦਿਨਾਂ 'ਚ, ਮੈਂ ਇਹ ਨਜ਼ਰ ਕਰਨਾ ਚਾਹੁੰਦਾ ਕਿ ਭਾਈ ਠੀਕ ਹੈ, ਉਹਨਾਂ ਦੇ ਸਾਹਮਣੇ ਜਦੋਂ ਉਹ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਕੁਰਬਾਨੀਆਂ ਕਰ ਰਹੇ ਸੀ, ਉਹ ਸ਼ਹੀਦ ਊਧਮ ਸਿੰਘ ਹੋਣ, ਸ਼ਹੀਦ ਭਗਤ ਸਿੰਘ ਹੋਣ, ਜਾਂ ਕਰਤਾਰ ਸਿੰਘ ਸਰਾਭਾ ਹੋਣ, ਜਾਂ ਗਦਰੀ ਬਾਬੇ ਹੋਣ, ਜਾਂ 1857 ਵਾਲੇ ਵੀ ਹੋਣ, ਬਿਲਕੁਲ ਉਹਨਾਂ ਦੇ ਸਾਹਮਣੇ ਤਾਂ ਇਹ ਸੀ ਕਿ ਭਾਈ ਅਸੀਂ ਬਦਲਣਾ, ਇਨਸਾਫ ਦੇਣਾ। ਇਹ ਵੱਖਰੀ ਗੱਲ ਹੈ ਕਿ ਵੀ ਅਲਟੀਮੇਟਲੀ ਇਸ ਆਜ਼ਾਦੀ ਦੇ ਨਾਂ ਥੱਲੇ ਕਿਸ ਕਿਸਮ ਦੇ ਇਹ ਨਾਜ਼ੀ ਤਰਜ਼ ਦੇ RSS ਦੇ ਹਿੰਦੂਤਵੀ ਹਾਕਮ ਆਏ, ਔਰ ਕਿਵੇਂ ਇਹਨਾਂ ਨੇ ਘੱਟ ਗਿਣਤੀਆਂ ਦਾ ਜੀਣਾ ਜਿਹੜਾ ਦੂਬਰ ਕੀਤਾ ਹੈ।
ਕਿਵੇਂ ਇਹਨਾਂ ਨੇ ਆਮ ਲੋਕਾਂ ਦਾ, ਆਮ ਖਲਕਤ 40% ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ, और किस किस्म की जिंदगी है। और ये शहर है, माना कि इस ज़मीं को ना गुलजार कर सके, माना कि इस ज़मीं को ना गुलजार कर सके, कुछ खार कम ही कर गए गुजरे जिधर से हम। कि भाई ये घट्टो घट अपना असी फर्ज निभाया उस नूं ਜਿਹੜਾ खूबसूरत बनाने दे लई, गुलजार तो नहीं बना सके, पर मैं समझदा भी ये हमेशा मोटिवेशन हुंदी है, इंस्पीरेशन हुंदी है, जिहदे राहीं जनरेशन तो बाद जनरेशन जिहड़ी है उस पासे तुरदी है। और मैं ये भी मैंशन कर दें कि जदों उन्हां नूं फांसी दी सज़ा हुई नैशनल असैंबली दे विच, जिथे गांधी ने सबमिट किया, गांधी कोल चांस सी, गांधी इरविन पैक्ट होया कि भाई वो भगत सिंह नूं बचा सकदा सी, पर उन्हें तो ये कह के जी मर्जी करो। लेकिन कायदे आज़म मुहम्मद अली जिन्हां ने नैशनल असैंबली च खलो के जिवें भगत सिंह दे वर्त नूं डिफेंड किया, क्योंकि जदों उन्हां दा एक साथी शायद जतिंदर जां उन्हां दा मैनूं नां नहीं याद है, वो भुख हड़ताल करके डैथ हो गई लाहौर दे विच, जतिंदर नाथ शायद, तो भगत सिंह ने जिहड़ा मरण वर्त रखिया सी और उन्होंने जस्टिफाई भी किया कायदे आज़म ने। और उन्होंने उस सारी जिहड़ी लोकां दा उस वेले इररिस्पैक्टिव ऑफ रिलीजन जिहड़ा भगत सिंह दे लई मुहब्बत सी, उन्होंने उन्होंने आर्टिकुलेट किया है, जिन्होंने इन्होंने लंबा वक्त कदे एक्नॉलेज भी नहीं किया, क्योंकि हुण बहुत सारे फैक्ट्स बाहर आ रहे हैं। सो इस सारे च असी देखते हैं कि ये बदकिस्मती है कि 72 साल बाद जदों असी 47 तो बाद भगत सिंह नूं याद करते हैं, जां अज पंजाब दा किसान जिवें पिछले दिनां दे विच इस जाबर हकूमत दे खिलाफ खलोता है, ते किवें अंग्रेजी च तां क्योंकि वो कवर बनाते हैं मरण जिहड़ा उहनूं कहणगे कि ही मस्ट बी टर्निंग इन हिज ग्रेव। पर मैं समझदा हां कि भी इस मामले च तां इह है कि उन्हां दी रूह किन्नी दुख दे विच भिजी होएगी कि इन्हां दे लई असीं कुर्बानियां कीतियां, इन्हां दे लई असीं अपनियां जवानियां गालियां, जिथे साडी कौम दा की हाल है। और मैं ये दस दियां कि उन्हां दा करीबी रिश्तेदार शहीद भगत सिंह दा, उन्हां दी छोटी भैन जिन्होंने वो बहुत प्यार करते सी, जेल चों भी जदों उन्होंने चिट्ठियां लिखियां अपने मापिओ दे नां ते, बीबी कुलवंत कौर जिन्हां दी कुछ जिहड़ा समा पहलां ही उन्होंने चढ़ाई किया है 90 साल तो ज़्यादा उम्र दी होके, और वो अमृतधारी सिख बीबी सिंघणी सन। और उन्हां दे जिहड़ा अपने जवाई दा भरा जिहड़े अंबाड़ा जट्टां पिंड डिस्ट्रिक्ट हुशियारपुर दे सरपंच सन, कुलवंत सिंह अंबाड़ा जट्टां, जे मैं उन्हां दा नाम गलत ना कह रहा होवां, उन्हां नूं झूठे पुलिस मुकाबले च टॉर्चर करके पुलिस ने मारिया सी, और वो फैमिली स्ट्रगल करती रही जस्टिस लैण दे लई किन्ना लंबा वक्त। सो कहण दा है कि भी ये तो जोक बन गया कि भी उन्होंने किवें सारे सिस्टम नूं अंग्रेज़ां दी तर्ज तो भी अगे जाके जुल्म दा सहारा लिया। अज उस तरह आज़ाद आवाज़ कुचल दी गई है, डाइसेंट जुर्म हो गया है, अंग्रेजी जमाने दे सैडिशन देशद्रोह वर्गे कानून ने, और इन्हां सब की नुमाइंदगी करता है RSS का हिंदूत्वा का हाकम लाना, जिहड़ा मोदी अमित शाह जिहड़ी मर्डर जोड़ी है गुजरात दे विच, जिहड़े 2002 च मोदी चीफ मिनिस्टर सी, अमित शाह होम मिनिस्टर सी, हज़ारां मुसलमानां दी जिहड़ी है वो नस्लकुशी कीती है। और ये जदों कि एड्रैस कर रहा सी सैटरडे 2 दिन पहलां 26 नूं, और यूनाइटेड नेशनस दे बाहर जिहड़ा जोरदार प्रोटेस्ट किया गया, क्योंकि साडे दर्शकों ने उन्होंने लाइव भी देखा, आलमोस्ट 2.5 घंटे लाइव चलिया, और जिहड़ा साडा एड्रैस सी उसनूं भी, और मैं इत्थे सब दा शुक्रिया भी अदा करदा कि फ्राइडे दा जिहड़ा साडा सारा ही शो सी वो साडे दर्शकों वालों पसंद किया गया। असीं इमरान खान साहब दी जिहड़ी UN जनरल असैंबली नूं दित्ती स्पीच सी, उस दा जिहड़ी है उस दे उत्ते अपनियां टिप्पणियां कीतियां सी, और खास तौर ते जिवें इमरान खान साहब ने अपनी प्रेजेंटेशन दे विच 300 मिलियन परसिक्यूटेड माइनॉरिटीज़ का जिक्र करते हैं, मुसलमाना ईसाइयां दे नाल सिखां दा भी खास तौर ते जिक्र किया सी, और वो साडे सैगमेंट्स जिहड़े ने काफ़ी सराहे गए, बहुत सारे कामेंट ने, बहुत सारियां लिखतां ने, बहुत सारियां कॉलां ने। सो मैं सब दा शुक्रिया अदा करदा, और असीं ये भी दस दईए कि भी
ਹੁਣ ਇਹ ਨਾ ਕਹਿਣ ਹਿੰਦੂ ਤਵੀ ਕਿ ਜੀ ਇਮਰਾਨ ਖਾਨ ਸਾਹਿਬ ਦੀ ਸਪੀਚ ਨੂੰ ਤਾਂ ਐਨਾਲਾਈਜ਼ ਕੀਤਾ ਹੈ ਸਾਡੇ ਮਹਾਮੂਰਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਮੋ ਨਮੋ, ਉਹਨੂੰ ਜਿਹੜਾ ਗੋਲਿਆ ਨਹੀਂ ਹੈ। ਪਰ ਮੇਰਾ ਹੁਣ ਇਹ ਵੀ ਹੁੰਦਾ ਹੈ ਕਿ ਵੀ ਤੁਸੀਂ ਵੀ ਬੜੇ ਜਿਹੜੇ ਨੇ ਚੋਣਵੇਂ ਐਡਜੈਕਟਿਵ ਇਸਤੇਮਾਲ ਕੀਤੇ ਨੇ। ਮੈਂ ਵੀ ਹੁਣ ਇਹ ਜਿਹੜੀ 22 ਮਿੰਟ ਦੀ ਸਪੀਚ ਹੈ ਜੇ ਮੈਂ ਐਨਾਲਾਈਜ਼ ਵੀ ਕਰਾਂ ਤੇ ਮੈਨੂੰ ਲੱਗਦਾ ਹੈ ਵੀ ਇਹਦੇ ਤੇ ਗੱਲ ਤਾਂ ਇੱਥੋਂ ਸ਼ੁਰੂ ਕਰੀਏ ਕਿ ਵੀ ਉਹ ਪੰਜਾਬੀ ਦਾ ਹੀ ਅਖਾਣ ਹੈ ਕਿ ਵੀ ਉਹ ਵਕਤੋਂ ਖੁੰਝੀ ਡੂਮਣੀ ਬੋਲੇ ਆਲ ਪਤਾਲ। ਹੁਣ ਹੁੰਦਾ ਕੀ ਹੈ, ਬੇਸ਼ੱਕ ਅਸੀਂ ਡੂਮ ਭਾਈ ਮਰਦਾਨਾ ਜੀ ਜਿਨ੍ਹਾਂ ਦਾ ਪਿਛੋਕੜ ਅਸੀਂ ਰਬਾਬੀ ਕਹਿੰਦੇ ਆ, ਰਬਾਬ ਵਜਾਉਂਦੇ ਸੀ, ਹੁਣ ਇਹ ਮਿਰਾਸ ਵਾਲੇ ਨੇ ਜਿਹੜੇ ਹੈਰੀਟੇਜ ਵੀ ਕੈਰੀ ਕਰਦੇ ਸੀ, ਰਾਗ ਵਿਦਿਆ ਵੀ ਹੈ ਔਰ ਹਮੇਸ਼ਾ ਬੜੇ ਜਿਹਨੂੰ ਤੁਸੀਂ ਕਹੋ ਕਿ ਵੀ ਦਰਬਾਰਾਂ ਦੇ ਵਿੱਚ ਜਾਂ ਦੂਜਾ ਵੀ ਜਿਹੜਾ ਰਾਜਿਆਂ ਨੂੰ ਇੱਕ ਗੁੱਡ ਹਿਊਮਰ 'ਚ ਰੱਖਣ ਲਈ ਇੱਕ ਰੋਲ ਸੀ, ਉਹਦੇ 'ਚ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਰਿਹਾ। ਇਹ ਕੋਈ ਜ਼ਾਤ ਪਾਤੀ ਸਿਸਟਮ ਜਾਂ ਉਸ ਬਰਾਦਰੀਵਾਦ 'ਚ ਘਟੀਆ ਸਮਝਣ ਵਾਲਿਆਂ ਦੀ ਸੋਚ ਘਟੀਆ ਹੁੰਦੀ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹਨੇ ਇਸੇ ਤਰ੍ਹਾਂ ਡੂਮ ਜਿਹੜਾ ਉਹ ਉਸ ਦੀ ਫੀਮੇਲ ਵਰਸ਼ਨ ਡੂਮਣੀ ਹੈ, ਉਹਦੀ ਵਾਈਫ ਔਰ ਦੂਸਰਾ ਹੁਣ ਉਹਨਾਂ ਦਾ ਕੰਮ ਰਾਗ ਹੈ ਕਿਉਂਕਿ ਉਹਨਾਂ ਨੇ ਗਾਉਣਾ ਹੈ, ਰਾਗ ਦੇ ਵਿੱਚ ਗਾਉਣਾ ਹੈ। ਪਰ ਜੇ ਉਹ ਵੇਲਾ ਖੁੰਝਾ ਲੈਣ ਜਾਂ ਕਵੇਲੇ ਦਾ ਰਾਗ, ਅਸੀਂ ਇਹ ਵੀ ਕਹਿੰਦੇ ਆ ਵੇਲੇ ਦਾ ਰਾਗ ਕਵੇਲੇ ਦੀਆਂ ਟੱਕਰਾਂ, ਕਿ ਵੀ ਜੇ ਤੁਸੀਂ ਵੇਲੇ ਦਾ ਰਾਗ ਨਹੀਂ ਗਾ ਰਹੇ, ਸਵੇਰ ਦਾ ਇੱਕ ਰਾਗ ਹੈ, ਦੁਪਹਿਰ ਦਾ ਹੋਰ ਹੈ, ਤੁਸੀਂ ਭੱਜੋ ਨਸੀ ਆਏ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਗਾ ਰਹੇ ਹੋ। ਸੋ ਹੁਣ ਉਦੋਂ ਤੁਹਾਡਾ ਜਿਹੜੀ ਗਾਇਕੀ ਆ ਉਹ ਫਿੱਟ ਨਹੀਂ ਹੋ ਰਹੀ ਹੁੰਦੀ, ਉਹ ਆਲ ਪਤਾਲ ਹੀ ਹੁੰਦਾ। ਸੋ ਮੋਦੀ ਦਾ ਇਹ ਸਾਰਾ ਹੀ ਜਿਹੜਾ 22 ਮਿੰਟ ਦਾ ਐਡਰੈਸ ਇਹ ਆਲ ਪਤਾਲ ਹੀ ਕਿਹਾ ਜਾ ਸਕਦਾ, ਕਿਉਂਕਿ ਇੰਨਾ ਖੌਫਜ਼ਦਾ ਹੋ ਗਿਆ ਹੈ, ਇੰਨਾ ਡਰ ਗਿਆ। ਇੱਕ ਤਾਂ ਇਹਦੀ ਤੁਸੀਂ ਸ਼ਕਲ ਦੇਖੋ, ਹਾਲਾਂਕਿ ਲੁਕਣ ਦੇ ਲਈ ਇਹ ਆਪ ਹੀ ਕਹਿੰਦਾ ਸੀ ਕਿ ਜੀ ਜਦੋਂ ਐਮਰਜੈਂਸੀ ਲਾਈ ਇੰਦਰਾ ਗਾਂਧੀ ਨੇ 19 ਮਹੀਨੇ 22 ਮਹੀਨੇ ਬਹੁਤ ਸਾਰੇ ਫੜੇ ਗਏ, ਇਹ ਦੋ ਬਚੇ ਰਹੇ, ਨਰਿੰਦਰ ਮੋਦੀ ਵੀ ਤੇ ਸੁਬਰਾਮਨੀਅਮ ਸਵਾਮੀ ਵੀ, ਤੇ ਬਚੇ ਸਿੱਖ ਬਣ ਕੇ ਪੱਗ ਬੰਨ ਕੇ। ਇਹ ਹੁਣ ਜਿਹਨੂੰ ਬਾਦਲਾਂ ਨੂੰ ਧੱਕਾ ਮਾਰਿਆ, ਠੁੱਡ ਮਾਰ ਕੇ ਬਾਹਰ ਕੱਢਿਆ ਇਹਨਾਂ ਨੇ ਅਕਾਲੀ ਦਲ ਨੂੰ, ਇਹ ਉਹਦੇ ਫਾਰਮ ਤੇ ਹੀ ਲੁਕਿਆ ਰਿਹਾ ਔਰ ਫਿਰ ਕਹਿੰਦਾ ਜੀ ਮੈਂ ਪੰਜਾਬੀ ਵੀ ਬੜੀ ਸਿੱਖ ਲਈ ਦੂਜਾ। ਤੇ ਮੈਨੂੰ ਇਹ ਲੱਗਦਾ ਵੀ ਇਹ ਹੁਣ ਫੇਰ ਲੁਕਣ ਨੂੰ ਫਿਰਦਾ ਹੈ। ਇਹ ਜਿਹੜੀ ਜਿਸ ਕਿਸਮ ਦੇ ਅੰਦਾਜ਼ ਉਹਨੇ ਆਪਣੀ ਸ਼ਕਲ ਬਣਾਈ ਹੋਈ ਹੈ, ਜਾਂ ਤਾਂ ਪੱਗ ਬੰਨ ਚੱਜ ਨਾਲ ਸਿੱਖ ਬਣ, ਅੰਮ੍ਰਿਤ ਛਕ ਆ ਕੇ ਗਲ 'ਚ ਪੱਲਾ ਪਾ ਕੇ ਮਾਫੀ ਮੰਗ, ਅਕਾਲ ਤਖਤ ਤੈਨੂੰ ਬੰਦੇ ਦਾ ਸਮਝ ਹੋਏ ਕਿ ਇਨਸਾਨੀਅਤ ਕੀ ਹੁੰਦੀ ਹੈ। ਲੇਕਿਨ ਇਹ ਸ਼ੋਅ ਕਰਦਾ ਹੈ ਕਿ ਵੀ ਉਹਦੇ ਖਿਆਲਾਂ ਦੇ ਵਿੱਚ ਜਿਸ ਕਿਸਮ ਦੀ ਦੁਨੀਆ ਕਈ ਵਾਰੀ ਬੰਦੇ ਨੇ ਕਲਪੀ ਹੁੰਦੀ ਹੈ, ਤੇ ਜਦੋਂ ਅੱਗੋਂ ਦੀ ਠੁੱਡ ਪੈਂਦਾ ਹੈ ਤੇ ਉਹ ਪੂਰਾ ਘੁੰਮ ਜਾਂਦਾ ਹੈ। ਇਹ ਇੱਕ ਤਾਂ ਹੁੰਦਾ ਹੈ ਕਿ ਵੀ ਕੋਈ ਘੁੰਮ ਕੇ ਉਹਨੂੰ ਕਹਿੰਦੇ ਜੀ ਯੂ ਟਰਨ ਮਾਰ ਲਿਆ, ਇਹਦਾ ਤਾਂ ਹੁਣ ਡਬਲਿਊ ਵਾਲਾ ਕੰਮ ਹੋ ਗਿਆ। ਯੂ ਵਾਲਾ ਤਾਂ ਹੈ ਨਹੀਂ, ਇੱਧਰੋਂ ਜਾਂਦਾ ਹੈ ਫਿਰ ਉੱਧਰ ਨੂੰ ਠੁੱਡ ਖਾਂਦਾ, ਫਿਰ ਉੱਧਰ ਨੂੰ ਮੁੜਦਾ ਹੈ। ਆਪਣੇ ਲੋਕਾਂ ਨੂੰ ਵੀ ਫੇਸ ਕਰਨਾ ਹੈ। ਜੋ ਚੀਨ ਨੇ ਹਜ਼ਾਰਾਂ ਸਕੁਅਰ ਮਾਈਲ ਟੈਰੀਟਰੀ ਦੱਬੀ ਹੈ, ਕੁੱਟਿਆ ਹੈ, ਔਰ ਬਹੁਤ ਸਾਰੇ ਐਕਸਪੈਕਟ ਕਰਦੇ ਸੀ ਕਿ ਭਈ ਇਹ ਚੀਨ ਦੇ ਖਿਲਾਫ ਬੋਲੇਗਾ, ਕੁਛ ਨਾ ਕੁਛ ਕਹੇਗਾ। ਫਿਰ ਕਈਆਂ ਨੂੰ ਲੱਗਾ ਵੀ ਚਲੋ ਚੀਨ ਦੇ ਸਾਹਮਣੇ ਨਾ ਵੀ ਹੋਇਆ ਪਾਕਿਸਤਾਨ ਨੂੰ ਕਰੇਗਾ, ਕਿਉਂਕਿ ਜਿਵੇਂ ਇਮਰਾਨ ਖਾਨ ਸਾਹਿਬ ਨੇ ਭਿਉਂ ਕੇ ਛਿੱਤਰ ਫੇਰੇ ਨੇ ਕਿ ਵੀ ਇਨੇ ਕੇ ਨਾਲ ਤਾਂ ਜਿਵੇਂ ਉਹ ਚਾਹ ਕਰਦੇ ਆ ਉਹ ਪੈ ਰਹੇ ਸੀ ਕਿ ਵੀ ਕੁਛ ਨਾ ਕੁਛ ਜਿਹੜਾ ਕਰੇਗਾ ਕੋਈ ਚੀਕ ਹੀ ਮਾਰੇਗਾ। ਪਰ ਇਹ ਤਾਂ ਇੰਨਾ ਕੁ ਖੌਫਜ਼ਦਾ ਹੈ, ਨਾ ਇਹਦੇ ਜ਼ਬਾਨ ਤੇ ਚੀਨ ਆਇਆ, ਨਾ ਪਾਕਿਸਤਾਨ ਆਇਆ, ਨਾ ਕੋਈ ਇਸ਼ੂ ਆਇਆ। ਜਦੋਂ ਅਸੀਂ ਜਬਲੀਆਂ ਜਾਂ ਦੂਜਾ ਤੀਜਾ ਕਹਿੰਦੇ ਆ, ਉਹਨੂੰ ਇਹ ਵੀ ਭੁੱਲ ਗਿਆ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਔਰ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਚ ਕੀ ਫਰਕ ਹੈ। ਉਹ ਤਾਂ ਕੋਵਿਡ-19 ਨੂੰ ਹੀ ਕਹੀ ਗਿਆ ਜੀ, ਯੂਐਨਓ ਨੇ ਠੀਕ ਨਹੀਂ ਕੀਤਾ ਕੰਮ। ਹਾਲਾਂਕਿ ਉਹਨਾਂ ਨੂੰ ਇਹ ਵੀ ਭੁੱਲ ਗਿਆ ਕਿ ਭਾਈ ਸਾਡਾ ਬੰਦਾ ਹੀ ਹੁਣ ਇੰਡੀਆ ਦੇ ਕੋਲ WHO ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀਆਂ ਹੈਲਥ ਪੈਂਡੈਮਿਕਸ ਨੇ ਜਾਂ ਐਪੀਡੈਮਿਕਸ ਨੇ ਉਹਨਾਂ ਨੂੰ ਉਹ ਡੀਲ ਕਰਦਾ ਹੈ। ਇਸ ਦੇ ਉੱਤੇ ਵੀ ਸਾਡੀ ਬੇਟੀ ਕਿਰਨਜੀਤ ਕੌਰ ਗਿੱਲ ਨੇ ਲਿਖਿਆ, ਉਹਨਾਂ ਨੇ ਕਿਹਾ ਵੀ ਸਤਿ ਸ੍ਰੀ ਅਕਾਲ ਜੀ, ਇਟ ਵਾਜ਼ ਨਾਈਸ ਟੂ ਸੀ the live telecast of the protest. As expected, Modi's speech was cringe worthy. ਹੁਣ cringe ਚ ਦੁਬਕਣਾ ਵੀ ਹੁੰਦਾ ਹੈ, ਡਰਨਾ ਵੀ ਹੁੰਦਾ ਹੈ, ਔਰ ਤੁਸੀਂ ਅਲਖਤ ਵੀ ਹੁੰਦੀ ਹੈ ਕਿ ਇਹ ਮਾਰ ਕੀ ਰਿਹਾ ਯੱਕੜ। This guy is an international embarrassment. He said, ਇਹ ਉਹਨੂੰ ਕੋਟ ਕੀਤਾ ਹੈ, over the last 8-9 months the whole world has been battling coronavirus pandemic. Where is the United Nations in this joint fight against pandemic?
where is the effective response? उन्होंने क्या क्या he claims that farmers are not able to understand the new farm bills, but this idiot himself doesn't know the difference between UNO and WHO. I wonder who, फिर WHO ने who wrote his speech? ਸੋ ਇਹ ਮੈਂ ਸਮਝਦਾ ਵੀ ਸਾਡੇ ਜਦੋਂ ਮੈਂ ਕਹਿੰਦਾ ਵੀ ਸਾਡੇ ਸਿਆਣੇ ਵਿਊਅਰ ਇਹ ਨੇ ਸਾਡੇ ਸਿਆਣੇ ਉਹਨਾਂ ਨੇ ਹਰ ਇੱਕ ਨੇ ਕੈਚ ਕੀਤਾ ਵੀ ਇਹਨੂੰ ਇਹੀ ਨਹੀਂ ਪਤਾ। ਮੈਂ ਕਿਹਾ ਵੀ ਨਹੀਂ ਇਹ ਇੱਕ ਵਕਤੋਂ ਖੁੰਝਾ ਵੀ ਹੈ ਤੇ ਇਹ ਬੌਂਦਲਿਆ ਹੋਇਆ ਹੈ। ਜਦੋਂ ਕੋਈ ਬੰਦਾ ਕੁੱਟ-ਕੱਟ ਖਾ ਕੇ ਆਂਦਾ ਤਾਂ ਉਹਨੂੰ ਕੋਈ ਸਵਾਲ ਜਾਂ ਦੂਜੇ ਪੁੱਛ ਰਹੇ ਹੁੰਦੇ ਨਾ ਤਾਂ ਸਿਆਣੀਆਂ ਮਾਵਾਂ ਕਹਿੰਦੇ ਨਹੀਂ ਨਹੀਂ ਇਹਨੂੰ ਹਲਦੀ ਵਾਲਾ ਦੁੱਧ ਦਿਓ ਅਜੇ ਇਹਨੂੰ ਪੁੱਛੋ ਨਾ ਇਹਨੂੰ ਕਰ ਲੈਣ ਦਿਓ। ਸੋ ਹੁਣ ਉਹ ਤਾਂ ਇਵੇਂ ਜਿਹੜਾ ਹੈ ਉਹ ਬਿਲਕੁਲ ਹਫੜਿਆ ਜਿਹੜਾ ਹੁੰਦਾ ਉਹਦਾ ਸ਼ਕਲ ਵੀ ਇਹੀ ਸੀ, ਬੋਲਿਆ ਵੀ ਹਿੰਦੀ ਚ। ਮੈਂ ਤਾਂ ਕਿਹਾ ਵੀ ਉਹਨੂੰ ਟਰੰਪ ਨੇ ਕਿਹਾ ਹੋਇਆ ਵੀ ਤੇਰੀ ਅੰਗਰੇਜ਼ੀ ਬਹੁਤ ਵਧੀਆ ਹੈ, ਕੋਈ ਕਹੇਗਾ ਮਾਈ ਫਰੈਂਡ 50-50 ਕੁਛ ਨਾ ਕੁਛ ਕਰੇਗਾ, ਪਰ ਉਹ ਕੁਛ ਨਹੀਂ ਹੋਇਆ। ਸੋ ਕੁਇਕਲੀ ਮੈਂ ਇਹ ਇਹਦੇ ਤੇ ਦੇਖ ਰਿਹਾ ਸੀ ਕਿ ਵੀ ਉਹਨੇ ਬਿਲਕੁਲ ਹੀ ਜਿਹੜਾ ਆਪਣਾ ਜਲੂਸ ਕੱਢਿਆ ਔਰ ਐਸਾ ਡਰਿਆ ਘਬਰਾਇਆ ਕਿ ਕੋਈ ਇਸ਼ੂ ਯੂਨਾਈਟਿਡ ਨੇਸ਼ਨਸ ਹੈ 75th ਐਨੀਵਰਸਰੀ ਪਹਿਲਾਂ ਤਾਂ ਉਹ ਸ਼ੁਰੂ ਕਰਦੇ ਆ ਜਿਹੜਾ ਉਹ ਉਹਨੂੰ ਜਿਹੜਾ ਵੈਕਸੀਨੇਸ਼ਨ ਤੋਂ ਗੱਲ ਸ਼ੁਰੂ ਕਰਕੇ ਉਹ ਇਹ ਗੱਲ ਦੀ ਗੱਲ ਕਰਦਾ ਜੀ ਅਸੀਂ ਇੰਨੇ ਹੀ ਵੱਡੇ ਆ 1.3 ਬਿਲੀਅਨ ਹੈ ਦੁਨੀਆ ਦੀ ਆਬਾਦੀ ਦਾ ਅਸੀਂ 18% ਹੈ, ਚੂਹਿਆਂ ਨਾਲ ਗਿਣ ਲਓ, ਚੂਹੇ ਤੁਹਾਡੇ ਤੋਂ ਜ਼ਿਆਦਾ ਆਬਾਦੀ ਹੁਣ ਤਾਂ ਹੀ ਕਹਿੰਦੇ ਨੇ ਬਰੀਡਿੰਗ ਲਾਈਕ ਰੈਟਸ। ਉਹ ਆਪਣੀ ਇਹ ਸਟਰੈਂਥ ਦੱਸ ਰਿਹਾ ਕਿ ਅਸੀਂ 18% ਹੈ ਔਰ ਅਸੀਂ ਜਿਹੜਾ ਯੂਨਾਈਟਿਡ ਨੇਸ਼ਨਸ ਦੇ ਲਈ ਜਿਹੜਾ ਬੜੀ ਸਾਡੀ ਸਿਗਨੀਫੀਕੈਂਸ ਔਰ ਫਿਰ ਉਹਨੇ 1945 ਤੋਂ ਸ਼ੁਰੂ ਕੀਤਾ ਹੈ ਕਿ ਵੀ ਇਹ ਜਿਹੜੀ ਕੰਪੋਜੀਸ਼ਨ ਹੈ ਉਦੋਂ ਹੋਰ ਸੀ ਹਾਲਾਤ, ਹੁਣ 21st ਸੈਂਚਰੀ ਹੈ, ਹੁਣ ਇਸ ਦਾ ਇੱਕ ਡਿਫਰੈਂਟ ਵਰਡਿਕਟ ਹੈ। ਫਿਰ ਉਹਨੇ ਕਿਹਾ ਜੀ ਇਸ ਲਈ ਜਿਹੜੀਆਂ ਨੇ ਚੇਂਜਸ ਹੋਣੀਆਂ ਚਾਹੀਦੀਆਂ ਔਰ ਜਿਹੜਾ ਇਸ ਸਾਰੇ ਚੋਂ ਇਹ ਹੁੰਦਾ ਹੈ ਜਿਵੇਂ ਉਹ ਇੱਕ ਮਾਸ਼ਕੀ ਦਾ ਹੁੰਦਾ ਹੈ ਜ਼ਿਕਰ ਕਿ ਵੀ ਉਹਨੇ ਕਿਸੇ ਬਾਦਸ਼ਾਹ ਨੂੰ ਫੇਵਰ ਕੀਤਾ, ਉਹਦੀ ਜ਼ਿੰਦਗੀ ਬਚੀ ਤੇ ਉਹਨੇ ਉਹਨੂੰ ਕਿਹਾ ਕਿ ਵੀ ਤੂੰ ਮੰਗ, ਉਹਨੇ ਕਿਹਾ ਜੀ ਇੱਕ ਦਿਨ ਲਈ ਮੈਨੂੰ ਰਾਜ ਦੇ ਦੇ। ਤੇ ਉਹ ਹਿਸਟੋਰੀਕਲ ਹੈ ਬੰਦਾ ਜੇ ਉਹਦਾ ਮੈਨੂੰ ਨਾਂ ਨਹੀਂ ਆ ਰਿਹਾ। ਸੋ ਉਹ ਜਿਹੜਾ ਸ਼ਾਇਦ ਬੱਚਾ ਸਕੀ ਜਾਂ ਸਕੀ ਬੱਚਾ, ਉਹਨੇ ਕਿਹਾ ਕਿ ਵੀ ਠੀਕ ਹੈ ਉਹਨੂੰ ਬਣਾਤਾ ਤੇ ਉਹਨੇ ਫਿਰ ਆਪਣੇ ਬਹਿੰਦੇ ਆਰਡਰ ਕੱਢਿਆ ਕਿ ਚਮੜੇ ਦੇ ਸਿੱਕੇ। ਉਹ ਵਿਚਾਰਾ ਮਾਸ਼ਕੀ ਚਮੜੇ ਦਾ ਕੰਮ ਕਰਨ ਵਾਲਾ ਚਮਿਆਰ ਜਿਨ੍ਹਾਂ ਨੂੰ ਕਹਿੰਦੇ ਨੇ ਹਾਂਜੀ, ਤੇ ਉਹ ਉਹਨੇ ਬੱਚਾ ਸੱਕਾ ਬੱਚੇ ਸੱਕੇ ਦਾ ਉਹਨੇ ਜਿਹੜਾ ਚਮੜੇ ਦੇ ਚਲਾਤੇ। ਹੁਣ ਇਹਨਾਂ ਦੇ ਕੋਲ ਇਹੀ ਹੈ ਕਿ ਬੱਚੇ ਸੱਕੇ ਵਾਂਗੂ ਜਿਹੜੀ ਹੈ ਇਹਨਾਂ ਕੋਲ ਹਕੂਮਤ ਆਈ ਹੈ, ਇਹ ਉੱਥੇ ਤਾਂ ਚਮਦੀਆਂ ਚਲਾ ਹੀ ਰਹੇ ਨੇ ਕਿ ਭਾਈ ਜੋ ਕਰਤਾ ਡੀ ਉਹਨੂੰ ਲਿਮਿਟੇਸ਼ਨ ਕਰਤੀ, ਉਹਦਾ ਨੋਟਬੰਦੀ ਕਰਤੀ, ਹੁਣ ਕਿਸਾਨਾਂ ਦਾ ਕਰਤਾ। ਤੇ ਇੱਥੇ ਉਹਦਾ ਇਹ ਕਹਿਣਾ ਜੇ ਤੁਸੀਂ ਸਾਰੀ ਸਪੀਚ ਦਾ ਲਬੇ ਲਵਾਬ ਦੇਖੋ ਕਿ ਇੱਕ ਵਾਰੀ ਸਾਨੂੰ UN ਸਿਕਿਉਰਿਟੀ ਕਾਉਂਸਲ ਵਾਲੀ ਕੁਰਸੀ ਤੇ ਬਿਠਾ ਦਿਓ ਫਿਰ ਭਾਵੇਂ ਲਾ ਹੀ ਦੇਣਾ। ਉਹ ਕਹਿੰਦਾ ਜੀ ਅਸੀਂ ਇੰਨੇ ਅਹਿਮ ਹੋ ਗਏ ਆ, ਅਸੀਂ ਦੁਨੀਆ ਨੂੰ, ਅਸੀਂ ਤਾਂ ਵੈਸੇ ਵੀ ਜਿਹੜਾ ਸਾਡਾ ਕਨਸੈਪਟ ਹੈ ਉਹ ਹਿਊਮਨ ਬੀਇੰਗ ਨੂੰ ਅਸੀਂ ਮੰਨਦੇ ਆ, ਉਹ ਤਾਂ ਇਵੇਂ ਹੈ ਕਿ ਵੀ ਦੇਖੋ several terrorist attacks shook the world and there have been bloodshed. The people who lost their lives in these wars and attacks were human beings like you and me. ਇਹ ਸ਼ੈਤਾਨ ਜਿਹੜਾ ਹੈ ਇਹ ਕੁਰਾਨ ਦੀਆਂ ਆਇਤਾਂ ਪੜ੍ਹ ਰਿਹਾ, ਉਹ ਜਿਵੇਂ ਉਹ ਸੁਣਾ ਰਿਹਾ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸ਼ੈਤਾਨ ਵੇ ਲਾ ਲੋ, ਕਿ ਵੀ ਇਹ ਨਿਕਾਹ ਔਰ ਵਿਆਹ ਪੰਡਤ ਜਾਂ ਕਾਜ਼ੀ ਨਹੀਂ ਪੜਾ ਰਿਹਾ, ਜਿਹੜਾ ਸ਼ੈਤਾਨ ਹੈ ਉਹ ਪੜ ਰਿਹਾ ਕਿ ਵੀ ਇਹ ਮੈਂ ਨਿਕਾਹ ਪੜਾ ਰਿਹਾ। ਉਹ ਕਹਿ ਰਿਹਾ ਜੀ ਬਲੱਡ ਸ਼ੈਡ ਦੇਖੋ ਕਿੰਨਾ ਨੁਕਸਾਨ, ਕੀ ਉਹ ਕਹਿ ਰਿਹਾ ਕਿ ਜੀ ਭਾਵੇਂ ਯੂਐਨ ਨੇ ਬੜਾ ਕੰਮ ਕੀਤਾ ਪਰ ਇਹਨਾਂ ਸਾਰੇ 75 ਸਾਲਾਂ ਦੇ ਵਿੱਚ ਇੰਟਰਨਲ ਵਾਰਸ ਹੋਈਆਂ ਔਰ ਇਹ ਜਿਹੜਾ ਉਹਦੇ ਚ ਸਾਰੇ ਨੇ ਔਰ ਅਸੀਂ ਜਿਹੜਾ ਹੈ ਇਹਦੇ ਤੇ ਸਾਨੂੰ ਕੁਝ ਕਰਨ ਦੀ ਲੋੜ ਹੈ। ਔਰ ਉਹ ਬੰਦਾ ਜਿਹੜਾ ਕਹਿ ਰਿਹਾ ਦੇਖੋ ਕਿੰਨੇ ਰਿਫਿਊਜੀ ਬਣ ਗਏ ਇਸ ਸਾਰੇ ਚ ਇੰਟਰਨਲ ਵਾਰ। ਉਹ ਜਿਹਨੇ ਸਟ੍ਰੋਕ ਆਫ ਦਾ ਪੈਨ ਜੋ ਅਸਾਮ ਚ ਇਹਨਾਂ ਨੇ 20 ਲੱਖ ਅਸਾਮੀ ਮੁਸਲਮਾਨ ਔਰ ਈਵਨ ਕੁਝ ਗੈਰ ਮੁਸਲਮਾਨ ਵੀ ਟ੍ਰਾਈਬਲ ਲੋਕ ਉਹ ਨਾਨ ਸਿਟੀਜ਼ਨ ਬਣਾ ਦਿੱਤੇ ਨੇ। ਜਿਹੜੇ ਜਿਸ ਮਿਆਂਮਾਰ ਹਕੂਮਤ ਦੀ ਇਹ ਮਦਦ ਕਰਦਾ ਹੈ ਉਹਨਾਂ ਨੇ ਕਿਵੇਂ ਰੋਹਿੰਗਿਆਂ ਦੀ ਨਸਲਕੁਸ਼ੀ ਕੀਤੀ। ਇਹਨਾਂ ਨੇ ਜਿਹੜੇ ਉਹ ਆ ਕੇ ਥੋੜੇ ਬਹੁਤ ਵਿਚਾਰੇ ਕੋਈ ਜੰਮੂ ਚ ਬੈਠੇ ਨੇ ਉਹਨਾਂ ਦਾ ਜੀਣਾ ਹਰਾਮ ਕੀਤਾ। ਇਹ UN ਨੂੰ ਉਪਦੇਸ਼ ਦੇ ਰਿਹਾ ਜੀ ਰਿਫਿਊਜੀਆਂ ਦਾ ਕੁਝ ਕਰਨਾ ਚਾਹੀਦਾ ਔਰ ਇਹ ਹਿਊਮਨ ਬੀਇੰਗ ਲਾਸ ਔਰ ਇਹ ਵੋ। ਫਿਰ ਮੈਂ ਇਹ ਦੇਖ ਰਿਹਾ ਸੀ ਕਿ ਕਿਵੇਂ ਫਰਕ ਹੁੰਦਾ ਹੈ। ਪ੍ਰੈਜ਼ੀਡੈਂਟ ਇਮਰਾਨ ਖਾਨ, ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਜਦੋਂ ਐਡਰੈਸ ਕੀਤਾ UN ਜਨਰਲ ਅਸੈਂਬਲੀ ਦੇ ਨੂੰ, ਉਹਨੇ ਪ੍ਰੈਜ਼ੀਡੈਂਟ ਕਿਹਾ, ਮਿਸਟਰ ਪ੍ਰੈਜ਼ੀਡੈਂਟ।
ਇਹਦੀ ਸਾਰੀ ਸਪੀਚ ਸੀ ਯੂਅਰ ਐਕਸੈਲੈਂਸੀ। ਉਹ ਜਿਹੜਾ ਹੈ ਨਾ ਇਹਨਾਂ ਦਾ ਤਲਵੀ ਚੱਟਣ ਦਾ ਜਾਂ ਯੂਅਰ ਐਕਸੈਲੈਂਸੀ, ਜਿਵੇਂ ਉੱਥੇ ਇਹਨਾਂ ਦੀਆਂ ਅਦਾਲਤਾਂ 'ਚ ਅਜੇ ਵੀ ਉਹ ਜੱਜ ਨੂੰ ਕਹਿਣਗੇ ਮੀ ਲਾਰਡ, ਮੇਰੇ ਰੱਬ, ਔਰ ਇਸੇ ਤਰ੍ਹਾਂ ਯੂਅਰ ਐਕਸੈਲੈਂਸੀ ਕਰ ਰਿਹਾ। ਫਿਰ ਇਹ ਕਹਿ ਰਿਹਾ ਕਿ ਜੀ ਰਿਫਾਰਮ ਹੋਣਾ ਚਾਹੀਦਾ ਹੈ ਐਂਡ ਪੀਪਲ ਆਫ ਇੰਡੀਆ ਹੈਵ ਬੀਨ ਵੇਟਿੰਗ ਫॉर ਅ ਲੌਂਗ ਟਾਈਮ ਫॉर ਦਾ ਕੰਪਲੀਸ਼ਨ। ਮਤਲਬ ਇਹ ਵੀ ਅਸੀਂ ਵੇਟ ਕਰ ਰਹੇ ਹਾਂ ਕਿ ਸਾਨੂੰ ਤੁਸੀਂ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਲਿਆਓ। ਫਿਰ ਉਹ ਆਪਣੇ ਆਪ ਨੂੰ ਜਿਹੜਾ ਹੈ ਗਲੋਬਲ ਇਕਨੋਮੀ ਦਾ ਲੀਡਰ ਕਹਿੰਦੇ ਜੀ ਅਸੀਂ ਇੰਡੀਆ ਨੇ, ਅਸੀਂ ਪਹਿਲਾਂ ਵੀ ਬਹੁਤ ਸਾਰਾ ਦੁਨੀਆ ਨੂੰ ਲੀਡ ਕੀਤਾ ਹੈ ਵੈਨ, ਔਰ ਉਹਦੇ 'ਚ ਉਹਨੇ ਇਹ ਕਿਹਾ ਕਿ ਵੀ ਇਹ ਕੰਟਰੀ ਵਿਚ ਵਾਜ਼ ਏ ਲੀਡਿੰਗ ਗਲੋਬਲ ਇਕਨੋਮੀ ਫॉर ਸੈਂਚੁਰੀਜ਼ ਐਂਡ ਆਲਸੋ ਵਨ ਵਿਚ ਹੈਜ਼ ਬੀਨ ਹੰਡਰਡਸ ਆਫ ਈਅਰਸ ਆਫ ਫੋਰਨ ਰੂਲ। ਜਿਹਨੂੰ ਇਹ ਲੀਡਿੰਗ ਇਕਨੋਮੀ ਕਹਿ ਰਿਹਾ ਹੈ ਜੀ, ਇੰਡੀਆ 'ਚ ਅਸੀਂ ਲੀਡਿੰਗ ਰਿਹਾ, ਉਹ ਜਿਹਨੂੰ ਨਾਲ ਗੁਲਾਮੀ ਕਹਿ ਰਿਹਾ। ਮੁਗਲ ਪੀਰੀਅਡ 'ਚ ਸੀ ਐਟ ਵਨ ਟਾਈਮ ਕਿ ਆਲਮੋਸਟ 20% ਆਫ ਦਾ ਵਰਲਡ ਗਲੋਬਲ ਇਕਨੋਮੀ ਉਹ ਮੁਗਲ ਭਾਰਤ ਦੀ ਸੀ। ਹੁਣ ਜਾਂ ਤਾਂ ਤੁਸੀਂ ਉਹਨਾਂ ਨੂੰ ਆਪਣੇ ਕਹੋ, ਫਿਰ ਕਲੇਮ ਕਰੋ ਕਿ ਜੀ ਇੰਡੀਆ ਦੀ ਇਕਨੋਮੀ। ਉਹ ਕਹਿ ਰਿਹਾ ਜੀ ਅਸੀਂ ਬਹੁਤ ਪਹਿਲਾਂ ਤੁਹਾਡਾ ਪੱਤਿਆਂ ਨਾਲ ਤੁਸੀਂ ਤਨ ਢੱਕਦੇ ਸੀ, ਹੋਰ ਤੁਹਾਡੇ ਪੱਲੇ ਕੀ ਸੀ, ਆਪਣਾ ਹਾਲ ਅੱਜ ਵੀ ਦੇਖ ਲਓ ਕੀ ਹੈ। ਸੋ ਫਿਰ ਉਹ ਇਹ ਕਹਿ ਰਿਹਾ ਕਿ ਜੀ ਅਸੀਂ ਜਿਹੜਾ ਬਹੁਤ ਵੈਨ ਵੀ ਵਰ ਸਟਰੋਂਗ ਵੀ ਡਿਡਨਟ ਟਰਬਲ ਦਾ ਵਰਲਡ, ਵੈਨ ਵੀ ਵਰ ਵੀਕ ਵੀ ਡਿਡਨਟ ਬਿਕਮ ਏ ਬਰਡਨ ਔਨ ਦਾ ਵਰਲਡ। ਉਹ ਤੁਸੀਂ ਕੱਲ ਤੱਕ ਮੁਫਤ ਦੀ ਕਣਕ ਖਾਂਦੇ ਰਹੇ ਹੋ ਅਮਰੀਕਾ ਆਸਟ੍ਰੇਲੀਆ ਦੇ। ਹੁਣ ਵੀ ਮਤਲਬ ਆ ਕੋਵਿਡ-19 ਦੇ ਥੱਲੇ ਚਾਈਨੀਜ਼ ਬੈਂਕਾਂ ਤੋਂ ਜਿਹੜਾ ਕਿੰਨੇ ਬਿਲੀਅਨ ਡਾਲਰ ਦਾ ਲੋਨ ਲੈ ਕੇ ਤੁਸੀਂ ਜਿਹੜਾ ਉਹ ਉੱਥੇ ਮਾੜਾ ਮੋਟਾ ਕੁਝ ਕਰਨ ਦੇ ਸਮਰੱਥ ਹੋ। ਉਹ ਕਹਿੰਦਾ ਅਸੀਂ ਕੋਈ ਬਰਡਨ ਨਹੀਂ ਹੈਗੇ ਕਿਸੇ ਦੇ ਵੀ ਉੱਤੇ। ਫਿਰ ਉਹ ਜਿਹੜਾ ਝੂਠ ਸਿਰੇ ਦਾ ਸ਼ੈਤਾਨ ਬੋਲਦਾ ਕਿ ਅਸੀਂ ਜਿਹੜਾ ਵਾਸੂਦੇਵਾ ਕੁਟੰਬਕਾਮਾ, ਇਹ ਸਾਡਾ ਜਿਹੜਾ UN ਦਾ ਮੋਟੋ ਹੈ, ਇਹੀ ਸਾਡਾ ਹੈ ਕਿ ਵੀ ਸਾਰਾ ਦੁਨੀਆ ਹੀ ਜਿਹੜੀ ਹੈ ਉਹ ਇੱਕ ਪਰਿਵਾਰ ਹੈ। ਦੇਖੋ ਅਸੀਂ 50 ਪੀਸ ਕੀਪਿੰਗ ਮਿਸ਼ਨਸ ਦੇ ਉੱਤੇ ਸਭ ਤੋਂ ਜ਼ਿਆਦਾ ਸਾਡੇ ਬਰੇਵ ਸ਼ੋਲਜਰ ਗਏ, ਉਹ ਤਨਖਾਹਾਂ ਦੁੱਗਣੀਆਂ ਮਿਲਦੀਆਂ, ਤੁਸੀਂ ਭੇਜ ਦਿੰਦੇ ਹੋ। ਜਿੱਥੇ ਕੋਈ ਰੀਅਲ ਕ੍ਰਾਈਸਿਸ ਹੈ ਉੱਥੇ ਕਿੱਥੇ ਪੋਜੀਸ਼ਨ ਲਈ ਹੈ ਇੰਡੀਆ ਨੇ? ਅਫਗਾਨਿਸਤਾਨ 'ਚ ਸੋਵੀਅਤ ਯੂਨੀਅਨ ਵੜਿਆ 1979 'ਚ, ਇੰਡੀਆ ਨੇ ਹਮਾਇਤ ਕੀਤੀ ਆ। ਹੁਣ ਵੀ ਬੇਸ਼ੱਕ 15 ਮੈਂਬਰ ਨੇ, ਹੁਣ ਇੰਡੀਆ ਨੇ ਜਨਵਰੀ ਤੋਂ ਇਹਦਾ ਪੀਰੀਅਡ ਸ਼ੁਰੂ ਹੋਣਾ, 3 ਦਿਨ ਪਹਿਲਾਂ ਜਿਹੜਾ 13 ਮੈਂਬਰ ਅਗੇਂਸਟ ਨੇ ਕਿ ਈਰਾਨ ਦੇ ਉੱਤੇ ਸੈਂਕਸ਼ਨ ਨਾ ਲਾਈਆਂ ਜਾਣ। ਅਮਰੀਕਾ ਲਾਉਣਾ ਚਾਹੁੰਦਾ ਹੈ, ਭਾਰਤ ਉਹਦੇ ਨਾਲ ਖੜਾ ਹੈ। ਸੋ ਕਿਹਨਾਂ ਦੀ ਤੁਸੀਂ ਹਮਾਇਤ ਕੀਤੀ ਹੈ, ਜਾਂ ਇਰਾਕ ਵਾਰ ਹੋਏ, ਦੂਸਰੇ ਫਲਸਤੀਨੀਆਂ ਦਾ ਇਸ਼ੂ ਹੋਏ। ਸੋ ਕੁੱਲ ਮਿਲਾ ਕੇ ਇਹ ਜੋਕ ਦੇ ਉੱਤੇ ਹੀ ਜੋਕ ਹੈ। ਚੀਨ ਤੋਂ ਕਿਸ ਹੱਦ ਤੱਕ ਖੌਫਜ਼ਦਾ ਹੈ ਕਿ ਇਹਨੇ ਜਦੋਂ ਇਹ ਗੱਲ ਕੀਤੀ ਹੈ ਕਿ ਜੀ ਅਸੀਂ ਜਿਹੜੀ ਲੁੱਕ ਈਸਟ ਸਾਡੀ ਪਾਲਿਸੀ ਬਣੀ ਤਾਂ ਕਿ ਅਸੀਂ ਫਰੈਂਡਸ਼ਿਪ ਔਰ ਦੂਜਾ ਕਰੀਏ। ਐਨੀ ਜੈਸਚਰ ਆਫ ਫਰੈਂਡਸ਼ਿਪ ਬਾਈ ਇੰਡੀਆ ਟੁਵਰਡਸ ਵਨ ਕੰਟਰੀ ਇਜ਼ ਨਾਟ ਅਗੇਂਸਟ ਸਮਵਨ ਐਲਸ। ਇਹ ਹੁਣ ਚੀਨੀਆਂ ਨੂੰ ਦੱਸ ਰਿਹਾ, ਦੇਖੋ ਜੇ ਅਸੀਂ ਜਿਹੜੀ ਅਮਰੀਕਾ ਦੀ ਇਹ ਜਿਹੜੀ ਯਾਰੀ ਪਾਈ ਹੈ ਅਸੀਂ ਤੁਹਾਡੇ ਅਗੇਂਸਟ ਥੋੜੀ ਹੈ। ਨਾ 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 ਨਾ, ਉਹ ਉੱਥੇ ਵੀ ਕੰਨ 'ਚ ਫੜ ਰਿਹਾ, ਤੋਬਾ 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 ਤੋਬਾ, ਖੱਬੇ ਸੱਜੇ ਫਿਰ ਫੜ ਕੇ। ਫਿਰ ਉਹਨੇ ਨਾਲ ਦੀ ਨਾਲ ਆਪਣੀ ਚੀਨ ਤੋਂ ਹੀ ਜਾਨ ਛੁਡਾਈ ਹੈ। ਔਰ ਹੁਣ ਤੁਸੀਂ ਦੇਖੋ ਵੀ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਜਾਂ ਪਰਸੋਂ ਜਦੋਂ ਇਹ ਗੱਲ ਕਰ ਰਿਹਾ ਸੀ, ਆਲਮੋਸਟ 60 ਲੱਖ ਦਾ ਨੰਬਰ ਕੋਵਿਡ-19 ਦਾ ਕ੍ਰਾਸ ਕਰ ਗਿਆ ਇੰਡੀਆ 'ਚ ਕੇਸਿਸ ਦਾ। 1 ਲੱਖ ਦੇ ਲਗਭਗ ਮੌਤਾਂ ਨੇ, 94-95 ਹਜ਼ਾਰ ਇਹ ਕਹਿੰਦੇ ਨੇ, ਲੱਖ ਤੋਂ ਉੱਪਰ ਨੇ। ਪਰ ਤੁਸੀਂ ਇਸ ਬੇਸ਼ਰਮ ਆਦਮੀ ਨੂੰ ਦੇਖੋ, ਇਹ ਕਹਿ ਰਿਹਾ ਹੈ ਕਿਉਂਕਿ ਈਵਨ ਡਿਊਰਿੰਗ ਥੀਸ ਡਿਫਿਕਲਟ ਟਾਈਮਸ ਆਫ ਰੇजिंग ਪੈਂਡੇमिक the pharma industry of India has sent essential medicines to more than 150 countries। कि हमने, हिंदी च बोला हमने 150 देशों को दवाइयां दी। पहला आप खाओ तो गौ मूत्र पिया पिया के लोग जेडे ने वही पुट्ठे करते मरण ते लाए हुए ने। और फिर कहंदा ਜਦੋਂ ਸਾਡੇ ਕੋਲ ਵੈਕਸੀਨ ਆਏਗੀ ਨਾ ਅਸੀਂ ਫਿਰ ਤੁਹਾਨੂੰ ਸਾਰਿਆਂ ਨੂੰ ਦੇਵਾਂਗੇ। ਉਹ ਜਿਵੇਂ ਹੁੰਦੇ ਨੇ ਸਾਡੇ ਕਈ ਜਿਹੜੇ ਸ਼ੇਖ ਚਿੱਲੀ ਕਿ ਮੈਂ ਉਹ ਲਾਟਰੀ ਪਾਈ ਹੈ, ਜਦੋਂ 10 ਮਿਲੀਅਨ ਦੀ ਨਿਕਲੀ ਨਾ ਤਾਂ ਮੈਂ ਤੈਨੂੰ ਘੱਟੋ ਘੱਟ ਤੇਰੀ ਗਰੀਬੀ ਕੱਢ ਦਿਆਂਗਾ, ਮੈਂ ਤੈਨੂੰ ਜ਼ਰੂਰ 5 ਲੱਖ ਡਾਲਰ ਦੇਵਾਂਗਾ। ਸੋ ਇਹ ਇਸ ਕਿਸਮ ਦਾ। ਹੁਣ ਉਹਨੇ ਆਪਣੇ ਆਪ ਨੂੰ ਜਿਹੜਾ ਟੈਰਰਿਜ਼ਮ, ਮਨੀ ਲਾਂਡਰਿੰਗ, ਉਹਨੇ ਰਿਫਾਰਮ, ਪਰਫਾਰਮ, ਟਰਾਂਸਫਾਰਮ, ਉਹ ਜਿਵੇਂ ਰਾਈਮ ਕਰਨ ਦੀ ਇਹਦੀ ਆਦਤ ਹੈ। ਉਹ RSS ਦੇ ਵਰਕਰ ਇਹੀ ਕੁਝ ਕਰਦੇ ਨੇ, ਇਹ ਝੂਠ ਹੀ ਉਹਨਾਂ ਨੇ ਆਪਣੀ ਕਵਿਤਾ ਜਿਹੀ ਬਣਾਈ ਹੁੰਦੀ ਹੈ। ਫਿਰ ਉਹਨੇ ਉਹ ਝੂਠ ਬੋਲੇ ਜਿਹਦੇ ਥੱਲੇ ਮੇਰੇ ਖਿਆਲ ਬਹੁਤ ਸਾਰਿਆਂ ਨੇ, ਕਿਉਂਕਿ ਹਿੰਦੀ 'ਚ ਬੋਲ ਰਿਹਾ ਸੀ, ਟਰਾਂਸਲੇਸ਼ਨ ਦੇ ਲਈ ਪਲੱਗ ਹੁੰਦੇ ਨੇ, ਤੇ ਕਈਆਂ ਨੇ ਪਲੱਗ ਕੱਢ ਕੇ ਥੱਲੇ ਰੱਖਤਾ। ਉਹਨੇ ਕਿਹਾ ਵੀ ਇਹ ਟੂ ਮੱਚ ਹੈ, ਅਸੀਂ ਘਰ ਜਾ ਕੇ ਰੋਟੀ ਵੀ ਖਾਣੀ ਹੈ, ਇੰਨਾ ਝੂਠ ਨਾ ਪਰੋਸ। ਉਹ ਕਹਿ ਰਿਹਾ ਕਿ ਜੀ ਅਸੀਂ 600 ਮਿਲੀਅਨ ਲੋਕ ਜਿਹੜੇ ਜਿਨ੍ਹਾਂ ਨੇ ਖੁੱਲੇ ਦੇ ਵਿੱਚ ਜਿਹੜਾ ਉਹ ਲੈਟਰੀਨ ਕਰਦੇ ਸੀ,
ਉਹਨਾਂ ਨੂੰ ਅਸੀਂ ਕਹਿੰਦਾ ਬਣਾਤੀਆਂ ਸ਼ੌਚ। ਉਹ ਕੈਗ ਦੀ ਰਿਪੋਰਟ ਅਸੀਂ ਡਿਸਕਸ ਕੀਤੀ ਹੈ ਵੀ 40% ਐਗਜ਼ਿਸਟ ਨਹੀਂ ਕਰਦੇ, 60% ਚ ਪਾਣੀ ਨਹੀਂ ਰਹਿੰਦੇ ਨਾਨ ਫੰਕਸ਼ਨਲ ਨੇ। ਉਹ ਕਹਿ ਰਿਹਾ ਜੀ ਅਸੀਂ 600 ਮਿਲੀਅਨ ਲੋਕਾਂ ਨੂੰ ਟਾਇਲਟ ਬਣਾ ਦਿੱਤੇ ਨੇ, ਲੈਟਰਿਨਸ ਬਣਾ ਦਿੱਤੀਆਂ। ਫਿਰ ਉਹ ਡਿਜੀਟਲ ਦੀ ਗੱਲ ਕਰ ਰਿਹਾ, ਪਤਾ ਨਹੀਂ ਇੰਨੇ 100 ਮਿਲੀਅਨ ਨੂੰ ਅਸੀਂ ਬੈਂਕਿੰਗ ਸਰਵਿਸਿਜ਼ ਦੇ ਦਿੱਤੀਆਂ। ਫਿਰ ਅਖੀਰ ਚ ਨੇ ਸੈਲਫ ਰਿਲਾਇੰਟ ਇੰਡੀਆ, ਦੇਖੋ ਸਵੈ ਨਿਰਭਰ ਇੰਡੀਆ। ਔਰ ਇਹ ਜਿਹੜਾ ਸੈਲਫ ਰਿਲਾਇੰਟ ਇੰਡੀਆ, ਸਾਡੀਆਂ ਵਿਮੈਨ ਇੰਨੀਆਂ ਇੰਪਾਵਰਡ ਹੋ ਗਈਆਂ। ਮੈਂ ਕਿਹਾ ਵੀ ਉਹ ਕਹਿ ਰਹੇ ਹੋਣੇ ਨੇ ਜਾਂ ਸਾਨੂੰ ਪਤਾ ਹੈ ਰੇਪ ਕੈਪੀਟਲ ਆਫ ਦਾ ਵਰਲਡ ਤੁਹਾਡੇ ਹੀ ਹੈ, ਦਿੱਲੀ ਦੇ ਵਿੱਚ ਹੀ ਹੈ। ਔਰ ਐਂਡ ਤੱਕ ਪਹੁੰਚਦੇ ਆ ਇਸ ਵਿਚਾਰੇ ਕੋਲ ਹੋਰ ਕੁਝ ਨੂੰ ਕਹਿਣ ਨੂੰ ਨਹੀਂ ਸੀ। ਫਿਰ ਹਿਜੜਿਆਂ ਦੀ ਗੱਲ ਤੇ ਆ ਗਿਆ, ਕਹਿੰਦਾ ਦਾ ਰਾਈਟਸ ਆਫ ਟਰਾਂਸਜੈਂਡਰਸ ਆਰ ਆਲਸੋ ਬੀਇੰਗ ਸਿਕਿਉਰਡ ਥਰੂ ਨੈਸੈਸਰੀ ਲੀਗਲ ਰਿਫਾਰਮਸ। ਕਿ ਅਸੀਂ ਕਾਨੂੰਨੀ ਤੌਰ ਦੇ ਉੱਤੇ ਹਿਜੜਿਆਂ ਨੂੰ ਵੀ ਹੱਕ ਦੇ ਦਿੱਤੇ ਨੇ। ਮੈਂ ਕਿਹਾ ਵੀ ਤੂੰ ਵੀ ਤਾਂ ਉਹੀ ਹੈ, ਤੈਨੂੰ ਤੁਸੀਂ ਆਪ ਹੱਕ ਲੈ ਲਏ ਨੇ, ਉਹਦੇ ਚ ਕੋਈ ਨਹੀਂ। ਪਰ ਮਤਲਬ ਇਹਨੂੰ ਹਿਜੜਿਆਂ ਦਾ ਵੀ ਜਿਹੜਾ ਖਿਆਲ ਅਖੀਰ ਚ ਆਇਆ। ਫਿਰ ਉਹਨੇ ਐਂਡ ਕੀਤਾ ਕਿ ਵੀ ਅਸੀਂ ਸੰਸਾਰ ਤੋਂ ਕੁਝ ਸਿੱਖਣਾ ਤੇ ਸੰਸਾਰ ਨੇ ਸਾਡੇ ਤੋਂ ਕੁਝ ਸਿੱਖਣਾ। ਨਾ ਬਾਬਾ ਨਾ, ਤੁਸੀਂ ਆਪਣਾ ਗਊ ਮੂਤਰ ਕੋਲ ਰੱਖੋ, ਤੁਸੀਂ ਉਹਦਾ ਗੋਹੇ ਦੇ ਜਿਹੜੇ ਨੇ ਚਾਕਲੇਟ ਕੇਕ ਬਣਾ ਕੇ ਖਾਓ, ਉਹਨੂੰ ਗਊ ਮੂਤਰ ਨੂੰ ਪੀਓ, ਜੋ ਮਰਜ਼ੀ ਤੁਸੀਂ ਕਰੋ। ਦੁਨੀਆ ਦੇ ਕੋਲ ਕੁਝ ਨਹੀਂ ਹੈ ਤੁਹਾਡੇ ਤੋਂ ਸਿੱਖਣ ਦੇ ਲਈ। ਔਰ ਇਸ ਨੂੰ ਅਗੇਨ ਉਹਨੇ ਕਿਹਾ ਕਿ ਜੀ ਅਸੀਂ ਅਖੀਰ ਚ ਪਲੇਜ ਕਰੀਏ ਕਿ ਅਸੀਂ ਦੁਨੀਆ ਦੀ ਭਲਾਈ ਲਈ ਕੁਝ ਕਰਨਾ। ਸੋ ਮੈਂ ਕਿਹਾ ਵੀ ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ, ਤੁਹਾਡੇ ਤੋਂ ਦੁਨੀਆ ਦੀ ਭਲਾਈ ਨਹੀਂ ਹੋਣੀ। ਤੁਹਾਡਾ ਅੰਤ ਜਿਹੜਾ ਹੈ ਆਲਰੇਡੀ ਬਿਗਨਿੰਗ ਆਫ ਦਾ ਐਂਡ ਤੁਹਾਡਾ ਸ਼ੁਰੂ ਹੋ ਚੁੱਕਾ ਹੈ। ਪਰ ਅਸੀਂ ਅਗਲੇ ਸੈਗਮੈਂਟ 'ਚ ਦੱਸਾਂਗੇ ਕਿ ਪੰਜਾਬ ਦੀ ਜਿਹੜੀ ਰਣ ਭੂਮੀ ਹੈ, ਕਰਮ ਭੂਮੀ ਵੀ ਹੈ, ਰਣ ਭੂਮੀ ਵੀ ਹੈ, ਫਕੀਰ ਭੂਮੀ ਵੀ ਹੈ, ਉਹਨੇ ਕਿਵੇਂ ਇਹਨਾਂ ਦਾ ਜਿਹੜਾ ਉਹ ਘੋਰੜੂ ਵਜਾ ਦਿੱਤਾ ਹੈ। ਆਮ ਤੌਰ ਦੇ ਉੱਤੇ ਜਦੋਂ ਬੰਦਾ ਮਰਨ ਦੇ ਨੇੜੇ ਹੁੰਦਾ ਹੈ ਤੇ ਉਹ ਆਵਾਜ਼ ਆ ਰਹੀ ਹੁੰਦੀ, ਸਾਹ ਰੁਕਿਆ ਹੁੰਦਾ ਨਾ, ਤਾਂ ਪੰਜਾਬੀ ਜੋ ਕਹਿੰਦਾ ਘੋਰੜੂ ਵੱਜਣਾ, ਕਿ ਵੀ ਇਹਦਾ ਘੋਰੜੂ ਵੱਜ ਗਿਆ। ਸੋ ਇਹਨਾਂ ਦਾ ਹੁਣ ਘੋਰੜੂ ਵੱਜ ਗਿਆ, ਕਿੰਨੀ ਦੇਰ ਵੱਜਦਾ ਹੈ ਇਹ ਦੇਖਣ ਵਾਲੀ ਗੱਲ ਹੈ। ਪਰ ਬਿਗਨਿੰਗ ਆਫ ਐਨ ਐਂਡ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।